ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 17 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੇ ਐਪਲੀਕੇਸ਼ਨਸ ਨਵੀਆਂ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਸੰਬੰਧਿਤ ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਜਿਨ੍ਹਾਂ ਦੇ 3 ਹਾਲ ਨੇ 200 ਤੋਂ 1200 ਜਣਿਆਂ ਦੀ ਕਪੈਸਿਟੀ ਵਾਲਾ। ਸਲਾਨੋ ਕਾਉਂਟੀ ਦਾ ਪਹਿਲਾ ਜਿਹੜਾ 5 ਸਟਾਰ ਬੈਂਕਟ ਹਾਲ ਆ, ਖੁੱਲੀ ਡੁੱਲੀ ਪਾਰਕਿੰਗ ਹੈ ਅਤੇ ਰੋਟੀ ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਜੇਕਰ ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੀ ਪਾਰਟੀ ਦੇ ਲਈ ਜਗ੍ਹਾ ਲੱਭ ਰਹੇ ਹੋ ਤਾਂ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰੋ। ਕਮਲ ਹੁਣਾਂ ਨੂੰ ਕਾਲ ਕਰੋ 707-474-7003 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਪਰ ਆਈ ਹੈ ਜਿਸ ਤਰ੍ਹਾਂ ਜਮਾਲ ਖਸ਼ੋਗੀ ਦੀ ਜਿਹੜਾ ਕਤਲ ਕੀਤਾ ਗਿਆ ਹੈਗਾ ਸਾਊਦੀ ਅਰੇਬੀਆ ਵੱਲੋਂ, ਉਹ ਹਜੇ ਵੀ ਜਿਹੜੀ ਖਬਰ ਆ ਪੂਰੀ ਦੁਨੀਆ 'ਚ ਪੂਰੀ ਤਰ੍ਹਾਂ ਉਹ ਹਾਈਲਾਈਟ ਹੋ ਰਹੀ ਹੈਗੀ ਆ। ਸੈਕਟਰੀ ਆਫ ਸਟੇਟ ਜਿਹੜੇ US ਦੇ ਆ ਮਾਈਕ ਪੈਂਪੋਇਓ, ਉਹ ਮਿਲ ਕੇ ਆਏ ਹੈਗੇ ਆ ਹੁਣ ਸਾਊਦੀ ਅਰੇਬੀਆ ਦੇ ਵਿੱਚ ਉੱਥੇ ਦੇ ਜਿਹੜੇ ਆਫੀਸ਼ੀਅਲਸ ਆ। ਅਤੇ ਜਦੋਂ ਉਹਨਾਂ ਨੂੰ ਰਿਪੋਰਟਰਸ ਨੇ ਪੁੱਛਿਆ ਵੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਉਹ ਕਹਿੰਦੇ ਵੀ ਅਸੀਂ ਕੁਛ ਕੁ ਦਿਨ ਜਿਹੜੇ ਆ ਉਹਨਾਂ ਨੂੰ ਦੇਣਾ ਚਾਹੁੰਦੇ ਹੈਗੇ ਆ ਤਾਂ ਕਿ ਉਹ ਇਨਵੈਸਟੀਗੇਸ਼ਨ ਕਰ ਸਕਣ। ਪਰ ਪੂਰੇ ਜਿਹੜੀ ਆ ਮੀਡੀਆ ਦੇ ਵਿੱਚ ਆਲਮੋਸਟ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਆ ਹਾਹਾਕਾਰ ਮਚੀ ਹੋਈ ਹੈਗੀ ਆ। ਬਿਲਕੁਲ ਇਸ ਦੇ ਬਿਲਕੁਲ ਸੰਬੰਧਿਤ, ਕਿਉਂਕਿ ਪ੍ਰੈਸ਼ਰ ਬਹੁਤ ਸੀਗਾ। ਇਸੇ ਲਈ ਰਾਸ਼ਟਰਪਤੀ ਟਰੰਪ ਦੇ ਦੁਆਰਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਸਾਊਦੀ ਅਰੇਬੀਆ ਘੱਲਿਆ ਵੀ ਗਿਆ ਸੀਗਾ। ਉੱਥੋਂ ਦੇ ਜਿਹੜੇ ਕਿੰਗ ਸਲਮਾਨ ਹੈਗੇ ਆ ਉਹਨਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਵੀ ਕੀਤੀ। ਉੱਥੋਂ ਦੇ ਫੋਰਨ ਮਿਨਿਸਟਰ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਆ। CIA ਦੇ ਦੇਖੋ ਚੀਫ ਰਹੇ ਨੇ ਮਾਈਕ ਪੋਂਪੀਓ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਆ ਵੀ ਜਦੋਂ ਕੋਈ ਹਾਈ ਲੈਵਲ ਦਾ ਕੇਸ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਹੈ, ਪ੍ਰੈਸ ਦੇ ਸਾਹਮਣੇ ਕਿੱਦਾਂ ਹੈਂਡਲ ਕਰਨਾ ਹੈ, ਸਾਰਾ ਕੁਛ ਜਿਹੜੇ ਆ ਉਹਨਾਂ ਨੂੰ ਤਜਰਬਾ ਹੈ। ਸੋ ਇਸੇ ਲਈ ਕਹਿੰਦੇ ਆ ਵੀ ਜਦੋਂ ਹੁਣ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਵੀ ਮੈਂ ਉਸ ਦੇ ਬਾਰੇ ਬਹੁਤੀ ਜਿਹੜੀ ਗੱਲਬਾਤ ਆ ਉਹ ਕਰਨਾ ਮੈਂ ਨਹੀਂ ਚਾਹੁੰਦਾ ਅਤੇ ਆਪਣਾ ਪੱਲਾ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਝਾੜ ਰਿਹਾ। ਸੋ ਹੁਣ ਇਹ ਨਹੀਂ ਪਤਾ ਵੀ ਕੀ ਗੱਲਬਾਤ ਹੋਈ ਆ ਵੀ ਉੱਥੇ ਜਦੋਂ ਗਏ ਨੇ ਵੀ ਉਹ $110 ਬਿਲੀਅਨ ਦੀ ਇਨਵੈਸਟਮੈਂਟ ਨੂੰ ਸੇਫ ਕਰਨ ਦੇ ਲਈ ਜਿਹੜੇ ਆ ਉਹ ਗਏ ਸੀਗੇ ਜਾਂ ਐਕਚੁਅਲ ਦੇ ਵਿੱਚ ਜਿਹੜੇ ਜਮਾਲ ਖਸ਼ੋਗੀ ਆ ਜੋ ਕਿ ਅਮਰੀਕਾ ਦੇ ਵਿੱਚ ਇੱਕ ਲੀਗਲ ਰੈਜ਼ੀਡੈਂਟ ਸੀਗਾ ਅਤੇ ਉਸ ਦੀ ਜਿਹੜੀ ਲਾਪਤਾ ਹੋਇਆ ਆ, ਜਿਹੜਾ ਕਥਿਤ ਦੋਸ਼ ਇਹ ਆ ਵੀ ਉਸ ਨੂੰ ਮਾਰ ਦਿੱਤਾ ਗਿਆ ਆ ਸਾਊਦੀ ਅਰੇਬੀਆ ਦੇ ਜਿਹੜੇ ਕਰਾਊਨ ਪ੍ਰਿੰਸ ਆ ਉਸ ਦੇ ਹੀ ਸੀਕਰੇਟ ਸਰਵਿਸਿਜ਼ ਦੇ ਜਿਹੜੇ ਬੰਦਿਆਂ ਦੇ ਦੁਆਰਾ। ਸੋ ਦੇਖਦੇ ਹਾਂ ਕੀ ਹੁੰਦਾ ਹੈ। ਟਰਕੀ ਵੀ ਜਿਹੜੇ ਆ ਹਰਜੋਤ ਸਿੰਘ ਜੀ ਮਾਈਕ ਪੋਂਪੀਓ ਗਏ ਆ, ਸੋ ਉੱਥੇ ਗੱਲਬਾਤ ਕਰਕੇ ਆਏ ਆ। ਸਾਊਦੀ ਅਰੇਬੀਆ ਨੇ ਪਹਿਲਾਂ ਵੀ ਕਿਹਾ ਸੀ ਜਾਂਚ ਕਰਾਂਗੇ ਅਤੇ ਮਾਈਕ ਪੋਂਪੀਓ ਨੂੰ ਵੀ ਜਿਹੜਾ ਆ ਉਹਨਾਂ ਨੇ ਇਹੀ ਕਹਿ ਕੇ ਉੱਥੋਂ ਇੱਕ ਹਿਸਾਬ ਦੇ ਨਾਲ ਤੋਰਿਆ ਆ ਵੀ ਉਹ ਉੱਥੇ ਇਸ ਚੀਜ਼ ਦੀ ਜਿਹੜੀ ਆ ਉਹ ਜਾਂਚ ਕਰਨਗੇ ਉਸ ਦੇ ਲਾਪਤਾ ਹੋਣ ਦੀ। ਅਤੇ ਪਰ ਲੱਗਦਾ ਨਹੀਂ ਆ ਬਹੁਤਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੋਈ ਹੱਥ ਪੱਲਾ ਜਿਹੜਾ ਸਾਊਦੀ ਅਰੇਬੀਆ ਵਾਲੇ ਫੜਾਉਣਗੇ। ਕਿਉਂ ਖੁਦ ਜਾਂਚ ਕਰਕੇ ਉਹ ਕਹਿਣਗੇ ਵੀ ਅਸੀਂ ਜਿਹੜਾ ਉਸ ਬੰਦੇ ਨੂੰ ਜਿਹੜਾ ਉਹ ਮਾਰਿਆ ਸੀਗਾ, ਇਹ ਕੋਈ ਵੀ ਇੱਦਾਂ ਕਰਦਾ ਨਹੀਂ ਜੀ। ਬਿਲਕੁਲ। ਪਰ ਮਾਈਕ ਪੋਂਪੀਓ ਕਹਿੰਦੇ ਆ ਵੀ ਜਿਹੜੀ ਸਾਊਦੀ ਅਰੇਬੀਆ ਦੀ ਕਿੰਗਡਮ ਆ ਉਹਨਾਂ ਨੇ ਯਕੀਨ ਦਵਾਇਆ ਵੀ ਅਸੀਂ ਜਿਹੜੀ ਆ ਇੱਕ ਤਰ੍ਹਾਂ ਨਾਲ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਾਂਗੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਐਕਸੈਪਸ਼ਨ ਨਹੀਂ ਹੋਊਗੀ, ਈਵਨ ਜਿਹੜੀ ਆ ਰਾਇਲ ਫੈਮਿਲੀ ਦੇ ਬੰਦੇ ਜਿਹੜੇ ਆ ਵਿੱਚ ਇਨਵੋਲਵ ਹੋਣ। ਪਰ ਦੂਸਰੇ ਪਾਸੇ ਇੱਕ ਟਰਕਿਸ਼ ਜਿਹੜਾ ਨਿਊਜ਼ ਪੇਪਰ ਹੈਗਾ ਆ
ਉਹਨਾਂ ਨੇ ਰਿਪੋਰਟ ਪਬਲਿਸ਼ ਕਰ ਦਿੱਤੀ ਹੈਗੀ ਆ ਵੀ ਖਸ਼ੋਗੀ ਨੂੰ ਟੌਰਚਰ ਕਰਕੇ ਜਿਹੜਾ ਉੱਥੇ ਮਾਰਿਆ ਗਿਆ, ਤੇ ਉਹਨਾਂ ਦੇ ਕੋਲ ਆਡੀਓ ਰਿਕਾਰਡਿੰਗਸ ਹੈਗੀਆਂ ਆ ਜਿਹਦੇ ਵਿੱਚ ਜਿਹੜਾ ਉੱਥੇ ਦਾ ਕੌਂਸਲ ਜਨਰਲ ਹੈਗਾ ਆ ਸਾਊਦੀ ਅਰੇਬੀਆ ਦਾ ਟਰਕੀ ਦੇ ਵਿੱਚ, ਮੁਹੰਮਦ ਐਲ ਓਟੈਵੀ, ਉਹ ਕਹਿੰਦਾ ਆ ਵੀ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਆ ਇਹਦੇ ਨਾਲ ਤੁਸੀਂ ਮੈਨੂੰ ਪ੍ਰੋਬਲਮ ਦੇ ਵਿੱਚ ਪਾਉਂਗੇ, ਇਹ ਬਾਹਰ ਕਰੋ, ਕੌਂਸਲੇਟ ਦੇ ਅੰਦਰ ਨਾ ਕਰੋ। ਤੇ ਕਹਿੰਦੇ ਵੀ ਜਿਹੜਾ ਇੱਕ ਬੰਦਾ ਜਿਹੜਾ ਉਹਨਾਂ 'ਚੋਂ ਟੌਰਚਰ ਕਰ ਰਿਹਾ ਸੀ, ਉਸਨੇ ਉਸਨੂੰ ਕਿਹਾ ਵੀ ਜਿਹੜਾ ਕੌਂਸਲੇਟ ਜਨਰਲ ਸੀ ਵੀ ਤੂੰ ਚੁੱਪ ਕਰ ਜਾ, ਜੇ ਵਾਪਸ ਤੂੰ ਜਦੋਂ ਸਾਊਦੀ ਅਰੇਬੀਆ 'ਚ ਗਿਆ ਉੱਥੇ ਤੂੰ ਜੀਂਦਾ ਰਹਿਣਾ ਚਾਹੁੰਦਾ ਆ ਕਿ ਨਹੀਂ ਰਹਿਣਾ ਚਾਹੁੰਦਾ। ਸੋ ਦੇਖੋ, ਇੱਕ ਤਰ੍ਹਾਂ ਨਾਲ ਆਪਾਂ ਜਿਹੜਾ US ਵੀ ਇਰਾਕ ਚਾਹੇ ਹੋਵੇ, ਚਾਹੇ ਯੈਮਨ ਹੋਵੇ, ਚਾਹੇ ਅਫਗਾਨਿਸਤਾਨ ਹੋਵੇ, ਆਪਾਂ ਝੱਟ ਜਿਹੜੇ ਆ ਉਹਨਾਂ ਨੂੰ ਅਨਾਊਂਸ ਕਰ ਦਿੰਦੇ ਆ ਵੀ ਉੱਥੇ ਇੰਨਾ ਜ਼ਿਆਦਾ ਜਿਹੜਾ ਆ ਟੈਰਰਿਜ਼ਮ ਫੈਲ ਰਿਹਾ ਆ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਸਰਕਾਰੀ ਟੈਰਰਿਜ਼ਮ ਹੀ ਆ। ਕਿਸੇ ਕੰਟਰੀ ਦੀ ਕੌਂਸਲੇਟ ਦੇ ਆਫਿਸ ਦੇ ਵਿੱਚ ਇੱਕ ਜਰਨਲਿਸਟ ਨੂੰ ਕਤਲ ਕਰ ਦਿੱਤਾ ਗਿਆ ਹੋਵੇ, ਇਹ ਤੋਂ ਵੱਧ ਟੈਰਰਿਸਟ ਵਾਲੀ ਕਿਹੜੀ ਗੱਲ ਆ ਕਿ ਨਹੀਂ? ਜੀ ਬਿਲਕੁਲ, ਇਹ ਸਮਝਣ ਵਾਲੀ ਜਿਹੜੀ ਜ਼ਰੂਰਤ ਆ। ਦੂਸਰੇ ਪਾਸੇ ਜਿਹੜੀ ਵਾਸ਼ਿੰਗਟਨ ਪੋਸਟ ਆ, ਉਹਨਾਂ ਨੇ ਜਿਹੜਾ ਲਿਖਿਆ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਜਦੋਂ ਕੈਨੇਡਾ ਵਾਲਿਆਂ ਦਾ ਰੌਲਾ ਪਿਆ ਸੀ ਸਾਊਦੀ ਅਰੇਬੀਆ ਨਾਲ, ਉਸ ਨੂੰ ਇਗਨੋਰ ਕੀਤਾ। ਜੇ ਉਸ ਟਾਈਮ ਦੇ ਉੱਤੇ ਇਗਨੋਰ ਨਾ ਕੀਤਾ ਹੁੰਦਾ ਤੇ ਹੋ ਸਕਦਾ ਜਿਹੜਾ ਹੁਣ ਕੁਝ ਵਾਪਰਿਆ ਹੈਗਾ ਇਹ ਨਾ ਵਾਪਰਦਾ। ਬਿਲਕੁਲ। ਨਾਲੇ ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਮਾਈਕ ਪੋਂਪੇਓ ਹੁਣ ਕਹਿ ਰਹੇ ਆ ਵੀ ਉਹਨਾਂ ਨੇ ਸਾਊਦੀ ਵਾਲਿਆਂ ਨੇ ਭਰੋਸਾ ਜਤਾਇਆ ਆ ਇਸ ਚੀਜ਼ ਨੂੰ ਲੈ ਕੇ ਵੀ ਉਹ ਜਾਂਚ ਕਰਨਗੇ, ਤੇ ਸਭ ਨੂੰ ਜਿਹੜਾ ਮੈਂ ਬਾਰ-ਬਾਰ ਉਹ ਜ਼ਿਕਰ ਇਸ ਲਈ ਕਰਦੇ ਹਾਂ ਵੀ 9/11 ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਇਹੀ ਜਿਹੜਾ ਭਰੋਸਾ ਜਤਾਇਆ ਸੀ, ਤੇ ਇਹ ਸਾਰਾ ਕੁਛ ਇਨਵੈਸਟੀਗੇਸ਼ਨਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ। ਕੀ ਹੋਇਆ, ਜਿਹੜੇ ਬੰਦੇ ਉੱਥੋਂ ਆਏ ਸੀ ਉਹਨਾਂ ਨੇ ਜਿਹੜਾ ਅਮਰੀਕਾ ਨੂੰ ਇੱਕ ਹਿਸਾਬ ਦੇ ਨਾਲ ਗੋਡਿਆਂ ਤੇ ਜਿਹੜਾ ਉਹ ਟੇਕ ਦਿੱਤਾ, ਤੇ ਬਾਅਦ ਦੇ ਵਿੱਚ ਉਸ ਟਾਈਮ ਦੇ ਉੱਤੇ ਤੇ ਇਹੀ ਜਿਹੜਾ ਕਿੰਗ ਸਲਮਾਨ ਉਹ ਕਹਿ ਰਿਹਾ ਸੀਗਾ ਵੀ ਇਹ ਇੱਕ ਇਜ਼ਰਾਈਲੀ ਪਲਾਟ ਸੀਗਾ, ਇਹ ਉਹਨਾਂ ਦੇ ਦੁਆਰਾ ਹੀ ਜਿਹੜਾ ਕੀਤਾ ਗਿਆ ਸੀ, ਇਹ ਸਾਜ਼ਿਸ਼ ਜਿਹੜੀ ਉਹਨਾਂ ਨੇ ਜਿਹੜੀ ਉਹ ਘੜੀ ਸੀਗੀ, ਜਿਹੜਾ 9/11 ਦੇ ਉੱਤੇ ਜਿਹੜਾ 9/11 ਵਾਲੇ ਦਿਨ ਜਿਹੜਾ ਹਮਲਾ ਹੋਇਆ ਸੀਗਾ। ਸੋ ਇਹਨਾਂ ਦੀ ਗੱਲ ਦੇ ਉੱਤੇ ਕਿੱਦਾਂ ਜਿਹੜਾ ਉਹ ਯਕੀਨ ਕੀਤਾ ਜਾ ਸਕਦਾ ਆ। ਪਰ ਜਿੱਦਾਂ ਕੱਲ੍ਹ ਵੀ ਆਪਾਂ ਦੱਸ ਰਹੇ ਸੀਗੇ, ਰਾਸ਼ਟਰਪਤੀ ਟਰੰਪ ਇਸ ਭਾਵਨਾ ਦੇ ਨਾਲ ਜਿਹੜੇ ਚੱਲ ਰਹੇ ਆ ਵੀ ਜਿਹੜੀ $110 ਬਿਲੀਅਨ ਦੀ ਜਿਹੜੀ ਵੈਪਨਸ ਦੀ ਡੀਲ ਆ, ਉਹ ਉਹਨਾਂ ਦੇ ਨਾਲ ਜਿਹੜੀ ਆ ਸੁਰੱਖਿਅਤ ਰਵੇ, ਉਹ ਉਸ ਦੇ ਵਿੱਚੋਂ ਜਿਹੜੇ ਆ ਉਹ ਹੱਥ ਪਿੱਛੇ ਉਹ ਨਾ ਖਿੱਚਣ। ਤੇ ਸਾਊਦੀ ਅਰੇਬੀਆ ਦੇ ਤੇ ਆਲਰੇਡੀ ਹਰਜੋਤ ਸਿੰਘ ਜੀ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੂੰ ਲੈ ਕੇ ਥੂ ਹੋ ਰਹੀ ਆ ਵੀ ਜੋ ਯਮਨ ਦੇ ਵਿੱਚ ਉਹ ਉੱਥੋਂ ਦੇ ਬੱਚਿਆਂ ਦੇ ਨਾਲ, ਉੱਥੋਂ ਦੇ ਲੋਕਾਂ ਦੇ ਨਾਲ ਜਿਹੜਾ ਆ ਉਹ ਕਰ ਰਹੇ ਨੇ। ਸੋ ਬਿਲਕੁਲ, ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ 50 ਤੋਂ ਲੈ ਕੇ 60,000 ਲੋਕਾਂ ਦਾ ਜਿਹੜਾ ਆ ਸਾਊਦੀ ਅਰੇਬੀਆ ਵੱਲੋਂ ਕਤਲ ਕੀਤਾ ਗਿਆ ਯਮਨ ਦੇ ਵਿੱਚ ਬੰਬ ਸਿੱਟ ਕੇ। ਤੇ ਪਿੱਛੇ ਜਿਹੇ ਇੱਕ ਸਕੂਲ ਦੀ ਬੱਸ ਦੇ ਉੱਤੇ ਜਿਹੜਾ ਬੰਬ ਸਿੱਟ ਦਿੱਤਾ ਸੀ, ਜਿਹਦੇ ਨਾਲ 40 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਦੀ ਮੌਤ ਹੋ ਗਈ ਸੀ। ਜੀ ਜੀ। ਸੋ ਬਿਲਕੁਲ, ਜਦੋਂ ਕੈਨੇਡਾ ਦੇ ਨਾਲ ਕੈਨੇਡਾ ਦੀ ਜਿਹੜੀ ਫੋਰਨ ਮਿਨਿਸਟਰ ਹੈਗੀ ਆ, ਉਹਨਾਂ ਨੇ ਜਿਹੜਾ ਦੋਸ਼ ਲਾਇਆ ਸੀ ਸਾਊਦੀ ਅਰੇਬੀਆ ਦੇ ਉੱਤੇ, ਕ੍ਰਿਸਟੀਆ ਫਰੀਲੈਂਡ ਨੇ, ਪਈ ਜਿਹੜੀ ਉਹਨਾਂ ਦੀ ਕੈਨੇਡਾ ਦੀ ਇੱਕ ਹਿਊਮਨ ਰਾਈਟਸ ਐਕਟਿਵਿਸਟ ਸੀ ਸਮਾਰ ਵਡਵਾਈ, ਤੇ ਉਹਨੂੰ ਜਿਹੜਾ ਤੁਸੀਂ ਉੱਥੇ ਅਰੈਸਟ ਕੀਤਾ ਆ ਤੇ ਉਹਨੂੰ ਛੱਡੋ, ਵੀ ਧੱਕਾ ਕਰ ਰਹੇ ਆ। ਤੇ ਉਹ ਤੋਂ ਬਾਅਦ ਸਾਊਦੀ ਅਰੇਬੀਆ ਵਾਲੇ ਕਾਫੀ ਅਪਸੈਟ ਹੋਏ ਸੀ, ਤੇ ਕੈਨੇਡਾ ਵਾਲਿਆਂ ਨੇ ਤੋਂ ਉਹਨਾਂ ਨੇ ਆਪਣਾ ਜਿਹੜਾ ਕੌਂਸਲੇਟ ਸੀ ਉਹ ਵੀ ਬੁਲਾ ਲਿਆ ਸੀ। ਜਿਹੜੀਆਂ ਸਾਊਦੀ ਅਰੇਬ ਤੋਂ ਫਲਾਈਟਾਂ ਆਉਂਦੀਆਂ ਆ ਕੈਨੇਡਾ ਨੂੰ ਉਹ ਵੀ ਬੰਦ ਕਰਤੀਆਂ ਸੀ। ਤੇ ਜਿੰਨੇ ਵੀ ਉੱਥੇ ਜਿਹੜੇ ਸਟੂਡੈਂਟਸ ਪੜ੍ਹਦੇ ਆ ਉਹਨਾਂ ਨੂੰ ਕਿਹਾ ਸੀ ਵੀ ਆਪਣੇ ਜਿਹੜੇ ਬਸਤੇ ਆ ਉਹ ਗੋਲ ਕਰ ਲਓ ਤੇ ਵਾਪਸ ਆ ਜਾਓ। ਤੇ ਟ੍ਰੇਡ ਤੇ ਇਨਵੈਸਟਮੈਂਟ ਵੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਫਰੋਜ਼ਨ ਕਰ ਦਿੱਤੀ ਸੀ। ਸੋ ਇੰਨਾ ਕੁਝ ਹੋਇਆ ਸੀ, ਪਰ ਉਸ ਟਾਈਮ ਦੇ ਉੱਤੇ ਜਿਹੜੇ ਆ ਕਹਿੰਦੇ ਵੀ ਜਿਹੜੇ ਉਹਨਾਂ ਦੇ ਐਲਾਈਜ਼ ਆ, ਖਾਸ ਕਰਕੇ ਅਮਰੀਕਾ ਵਾਲੇ ਆ, ਇਹ ਚੁੱਪ ਕਰਕੇ ਬੈਠੇ ਰਹੇ। ਇਹਨਾਂ ਨੂੰ ਉਸ ਟਾਈਮ ਦੇ ਉੱਤੇ ਕੈਨੇਡਾ ਦਾ ਸਾਥ ਦੇਣਾ ਚਾਹੀਦਾ ਸੀ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਹਾਂ। ਕ੍ਰੀਮੀਆ ਇਲਾਕਾ ਜਿਹੜਾ ਯੂਕਰੇਨ ਦਾ ਹੈਗਾ, ਉੱਥੋਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰ ਰਹੀ ਆ। ਸਕੂਲ ਦੇ ਵਿੱਚ ਸ਼ੂਟਿੰਗ ਦੀਆਂ ਜਿਹੜੀਆਂ ਖਬਰਾਂ ਅਕਸਰ ਅਮਰੀਕਾ ਦੇ ਵਿੱਚੋਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਰਹਿ ਕੇ, ਉੱਥੇ ਕ੍ਰੀਮੀਆ ਦੇ ਇੱਕ ਟੈਕਨੀਕਲ ਸਕੂਲ ਦੇ ਵਿੱਚ ਕਹਿੰਦੇ ਉੱਥੋਂ ਦਾ ਇੱਕ 18 ਸਾਲਾਂ ਦਾ ਕਥਿਤ ਜਿਹੜਾ ਹਮਲਾਵਰ ਆ ਉਸਨੇ ਗੋਲੀਆਂ ਚਲਾ ਦਿੱਤੀਆਂ। ਉੱਥੇ ਬਲਾਸਟ ਵੀ ਜਿਹੜਾ ਹੋਇਆ, ਜਿਸ ਦੇ ਵਿੱਚ 17 ਜਿਹੜੇ ਆ ਉਸ ਸਕੂਲ ਦੇ ਵਿਦਿਆਰਥੀ ਤੇ ਕੰਮ ਕਰਨ ਵਾਲੇ ਜਿਹੜੇ ਉੱਥੇ ਮਾਰੇ ਗਏ ਆ, ਤੇ 40 ਤੋਂ ਵੱਧ ਲੋਕ ਜਿਹੜੇ ਆ ਉੱਥੇ ਫੱਟੜ ਹੋਏ ਨੇ ਇਸ ਗਨ ਫਾਇਰ ਤੇ ਬਲਾਸਟ ਦੇ ਚੱਲਦੇ। 18 ਸਾਲਾਂ ਦਾ
ਵਲਾਦਿਸਲਵ ਜਿਹੜਾ ਨਾਂ ਦਾ, ਜੋ ਕਿ 4th ਈਅਰ ਸਟੂਡੈਂਟ ਸੀਗਾ ਉਸ ਟੈਕਨੀਕਲ ਸਕੂਲ ਦਾ, ਉਸਨੇ ਜਿਹੜਾ ਕਹਿੰਦੇ ਆ ਕਥਿਤ ਤੌਰ ਦੇ ਉੱਤੇ ਉੱਥੇ ਗੋਲੀਬਾਰੀ ਕੀਤੀ ਹੈ। ਅਖੀਰ ਦੇ ਵਿੱਚ ਸਸਪੈਕਟ ਜਿਹੜਾ ਆ ਅਟੈਕਰ ਸੀਗਾ, ਉਹਨੇ ਆਪਣੇ ਆਪ ਨੂੰ ਵੀ ਗੋਲੀ ਆ ਉਹ ਮਾਰ ਲਈ ਸੀਗੀ। ਨੈਸ਼ਨਲ ਐਂਟੀ ਟੈਰਰਿਜ਼ਮ ਕਮੇਟੀ ਜਿਹੜੀ ਆ ਉੱਥੋਂ ਦੀ ਨੇ ਦੱਸਿਆ ਵੀ ਉੱਥੇ ਦਾ ਜਿਹੜਾ ਬੰਬ ਟੈਕਨੀਸ਼ੀਅਨ ਆ, ਉਹ ਜਿਹੜਾ ਐਕਸਪਲੋਸਿਵ ਡਿਵਾਈਸ ਜਿਹੜਾ ਉੱਥੇ ਲੱਭਾ ਆ, ਜਿੱਥੇ ਬਲਾਸਟ ਵੀ ਹੋਇਆ, ਧਮਾਕਾ ਹੋਇਆ ਆ, ਵੀ ਉਸ ਦੀ ਜਾਂਚ ਕਰ ਰਹੇ ਆ। ਅਤੇ ਕਹਿੰਦੇ ਹੁਣ ਇਹ ਦੇਖਿਆ ਜਾ ਰਿਹਾ ਵੀ ਜਿਹੜੇ ਮਰਨ ਵਾਲੇ ਆ ਉਹ ਬਲਾਸਟ ਦੇ ਕਰਕੇ ਮਰੇ ਆ ਕਿ ਗਨ ਸ਼ਾਟ ਦੇ ਕਰਕੇ ਮਰੇ ਆ, ਪਰ ਬਹੁਤ ਹੀ ਮੰਦਭਾਗੀ, ਬਹੁਤ ਹੀ ਮਾੜੀ ਜਿਹੜੀ ਘਟਨਾ ਆ ਉਹ ਉੱਥੋਂ ਜਿਹੜੀ ਆ ਉਹ ਵਾਪਰੀ ਆ। ਤੇ ਕਹਿੰਦੇ 5-10 ਮਿੰਟ ਹੀ ਇਹ ਸਾਰਾ ਕੁਛ ਚੱਲਿਆ ਤੇ ਇੰਨੇ ਦੇ ਵਿੱਚ ਇੰਨਾ ਘਾਤਕ ਜਿਹੜਾ ਨੁਕਸਾਨ ਆ ਜਿਹੜਾ ਉਹ ਹੋ ਗਿਆ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਕਹਿੰਦੇ ਆ ਵੀ ਉਹਨਾਂ ਨੇ ਮਾਸਕੋ ਦੇ ਵਿੱਚ ਨਿਊਜ਼ ਕਾਨਫਰੰਸ ਕਰਕੇ ਕਿਹਾ ਵੀ ਇਸ ਦੀ ਜਿਹੜੀ ਜਾਂਚ ਆ ਉਹ ਕਰਨਗੇ, ਕੀ ਇਸ ਦੇ ਪਿੱਛੇ ਮੋਟਿਵ ਆ, ਕੀ ਇਸ ਦੇ ਪਿੱਛੇ ਥਿਊਰੀ ਆ, ਕਿਉਂ ਇਹ ਹਮਲਾ ਹੋਇਆ, ਇਸ ਦੇ ਬਾਰੇ ਜਾਣਕਾਰੀ ਆ ਉਹ ਦਿੱਤੀ ਜਾਵੇਗੀ। ਇਹ ਵੀ ਜ਼ਿਕਰਯੋਗ ਗੱਲ ਹੈਗੀ ਆ ਵੀ ਕੁਛ ਵਰੇ ਪਹਿਲਾਂ ਇਹ ਕ੍ਰਾਈਮੀਆ ਦਾ ਹੀ ਇੱਕ ਇਲਾਕਾ ਸੀਗਾ ਜਿਹਨੇ ਯੂਕਰੇਨ ਨੂੰ ਆਪਣੇ ਨਾਲੋਂ ਅਨੈਕਸ ਕਰ ਲਿਆ ਸੀ, ਜਿੱਥੇ ਰਸ਼ੀਅਨ ਦਬਦਬਾ ਜਿਹੜਾ ਇੰਨਾ ਕੁ ਜ਼ਿਆਦਾ ਸੀਗੀ ਵੀ ਉੱਥੋਂ ਦੀ ਪਾਰਲੀਮੈਂਟ ਨੇ ਆਪਣੇ ਆਪ ਨੂੰ ਯੂਕਰੇਨ ਦੇ ਨਾਲੋਂ ਇੱਕ ਵੱਖ ਹੋਣ ਦਾ ਜਿਹੜਾ ਰੈਫਰੈਂਡਮ ਜਿਹੜਾ ਕਰਕੇ ਉੱਥੇ ਲੈਜਿਸਲੇਟਿਵ ਜਿਹੜਾ ਪਾਸ ਕਰ ਦਿੱਤਾ ਸੀ। ਅਤੇ ਉਹ ਬਹੁਤ ਵੱਡਾ ਇੱਕ ਇੰਟਰਨੈਸ਼ਨਲ ਜਿਹੜਾ ਵਿਵਾਦ ਆ, ਕਿਉਂਕਿ ਇਸ ਨੂੰ ਰਸ਼ੀਆ ਦੇ ਵੱਲੋਂ ਟਰਾਈ ਕੀਤੀ ਦੇਖੀ ਜਾ ਰਹੀ ਆ ਵੀ ਹੌਲੀ ਹੌਲੀ ਬਾਕੀ ਉਹ ਜਿਹੜੇ ਸੋਵੀਅਤ ਸੰਘ ਦੇ ਵਿੱਚ ਜਿਹੜੇ ਇਲਾਕੇ ਸੀ ਉਹਨਾਂ ਉੱਤੇ ਵਾਪਸ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਜੋਂ ਦੇਖਿਆ ਜਾ ਰਿਹਾ ਆ। ਬਹੁਤ ਜ਼ਿਆਦਾ ਜਿਹੜਾ ਨਾਟੋ ਦੇ ਨਾਲ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਰਸ਼ੀਆ ਦਾ ਜਿਹੜਾ ਮਨ ਮੁਤਾਬ ਜਿਹੜਾ ਉਹ ਚੱਲ ਰਿਹਾ ਸੀ, ਅਜੇ ਵੀ ਜਿਹੜਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਬਹੁਤ ਵਿਵਾਦ ਭਖਿਆ ਹੈਗਾ ਆ। ਜੀ ਬਿਲਕੁਲ, ਜਿਹੜਾ ਹਰੀਕੇਨ ਮਾਈਕਲ ਆਇਆ ਸੀ ਉਸ ਨੇ ਬਹੁਤ ਜ਼ਿਆਦਾ ਜਿਹੜਾ ਜਾਨੀ ਮਾਲੀ ਨੁਕਸਾਨ ਕੀਤਾ ਹੈਗਾ USA ਦੇ ਵਿੱਚ, ਪਨਾਮਾ ਸਿਟੀ ਦੇ ਵਿੱਚ। ਅਤੇ ਉਹ ਖਬਰ ਆ ਰਹੀ ਆ ਭਈ 1135 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਸਟਿਲ ਮਿਸਿੰਗ ਹੈਗੇ ਆ। ਉਹ ਮਿਸਿੰਗ ਜਿਹੜੇ ਲੋਕ ਆ 1135 ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਵੀ ਜਿਹੜੇ ਕੋਈ ਬਜ਼ੁਰਗ ਹੈਗੇ ਆ, ਕੋਈ ਡਿਸੇਬਲਡ ਆ, ਕੋਈ ਭੁੱਖੇ ਭਾਣੇ ਸੀ, ਜਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਕੱਲੇ ਰਹਿੰਦੇ ਸੀ। ਸੋ ਹੁਣ ਇੱਕ ਹੂਸਟਨ ਵੇਸਡ ਇੱਕ ਔਰਗੇਨਾਈਜੇਸ਼ਨ ਆ, ਕਰਾਊਡ ਸੋਰਸ ਰੈਸਕਿਊ ਔਰਗੇਨਾਈਜੇਸ਼ਨ, ਉਹ ਹੁਣ ਫੀਲਡ ਦੇ ਵਿੱਚ ਆਈ ਆ। ਉਹਨਾਂ ਨੇ ਕਹਿੰਦੇ ਵੀ ਅਸੀਂ ਸਾਰੇ ਉਹਨਾਂ ਜਿਹੜੇ ਵੀ ਲੋਕ ਗੁਆਚੇ ਆ ਫੇਸਬੁੱਕ ਦੇ ਰਾਹੀਂ ਜਾਂ ਹੋਰ ਸਾਧਨਾਂ ਦੇ ਰਾਹੀਂ, ਜਿਹੜਾ ਸੋਸ਼ਲ ਮੀਡੀਆ ਦਾ ਅਤੇ ਫੈਮਿਲੀ ਅਤੇ ਫਰੈਂਡਸ ਦੇ ਨਾਲ ਰਲ ਕੇ ਉਹ ਜਿਹੜੇ ਬੰਦੇ ਆ ਮਿਸਿੰਗ ਆ ਵੀ ਉਹਨਾਂ ਦੀ ਡੈਥ ਹੋ ਗਈ ਆ ਜਾਂ ਮੂਵ ਹੋ ਗਏ ਆ, ਲੱਭ ਨਹੀਂ ਰਹੇ ਹੈਗੇ, ਉਹ ਜਿਹੜੀ ਹੂਸਟਨ ਬੇਸਡ ਔਰਗੇਨਾਈਜੇਸ਼ਨ ਆ ਕਰਾਊਡ ਸੋਰਸ, ਉਹਨਾਂ ਦੇ ਜਿਹੜੇ ਕੋ-ਫਾਊਂਡਰ ਆ ਮੈਥਿਊ ਮਰਸ਼ੈਟੀ, ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਆ ਬਿਲਕੁਲ ਫ੍ਰੀ ਇਹਦੇ ਵਿੱਚ ਸੇਵਾ ਕਰਾਂਗੇ। ਅਤੇ ਮਾਲੀ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਹੋਇਆ ਹੈਗਾ। 17 ਦੇ ਕਰੀਬ ਫਲੋਰੀਡਾ 'ਚ ਆਲਰੇਡੀ ਕਨਫਰਮ ਹੋ ਚੁੱਕੀਆਂ ਮੌਤਾਂ ਹੋਈਆਂ, 1 ਜਾਰਜੀਆ ਦੇ ਵਿੱਚ, 3 ਨਾਰਥ ਕੈਰੋਲੀਨਾ ਦੇ ਵਿੱਚ, 6 ਵਰਜੀਨੀਆ ਦੇ ਵਿੱਚ। ਸੋ ਹੁੰਦਾ ਇਹ ਆ ਵੀ ਜਦੋਂ ਉੱਥੇ ਕਿਹਾ ਜਾਂਦਾ ਆ ਵੀ ਇਵੈਕੂਏਟ ਕਰ ਦਿਓ, ਬਹੁਤ ਵਾਰ ਲੋਕ ਜਿਹੜੇ ਆ ਉਹ ਇਵੈਕੂਏਟ ਕਰਦੇ ਨਹੀਂ ਹੈਗੇ। ਅਤੇ 35,000 ਦੇ ਕਰੀਬ ਜਿਹੜੇ ਲੋਕ ਆ ਫਲੋਰੀਡਾ ਦੇ ਉਹ ਫੀਮਾ ਤੋਂ ਜਿਹੜੀ ਆ ਹੈਲਪ ਲੈ ਰਹੇ ਹੈਗੇ ਆ। $1 ਮਿਲੀਅਨ ਦੇ ਕਰੀਬ ਆਲਰੇਡੀ ਅਸਿਸਟੈਂਸ ਜਿਹੜੀ ਆ 12 ਕਾਉਂਟੀਜ਼ ਜਿਹੜੀਆਂ ਹੈਗੀਆਂ ਫਲੋਰੀਡਾ ਦੇ ਵਿੱਚ ਉਹਨਾਂ ਨੂੰ ਦਿੱਤੀ ਜਾ ਚੁੱਕੀ ਆ। ਅਤੇ ਫੀਮਾ ਨੇ ਕਹਿੰਦੇ 4.5 ਮਿਲੀਅਨ ਮੀਲਸ ਜਿਹੜੇ ਆ ਅਤੇ ਹੋਰ ਪਾਣੀ ਵਗੈਰਾ ਜਿਹੜਾ ਆ ਉਹ ਲੋਕਾਂ ਨੂੰ ਦੇ ਦਿੱਤਾ ਹੈਗਾ, ਮੁਹੱਈਆ ਕਰਾਇਆ ਜੀ। ਬਿਲਕੁਲ, ਸੋ ਬਹੁਤ ਲਗਾਤਾਰ ਜਿਹੜੇ ਆ ਕੁਦਰਤੀ ਆਫਤਾਂ ਅਮਰੀਕਾ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਤੇ ਹਰੀਕੇਨ ਬਣ ਕੇ ਕਿਤੇ ਸਟੋਰਮ ਬਣ ਕੇ ਜਿਹੜੀਆਂ ਉਹ ਆ ਰਹੀਆਂ ਨੇ। ਅਤੇ ਆਪਾਂ ਸਾਰਿਆਂ ਨੂੰ ਹੀ ਆਪਣੇ ਜਿਹੜੇ ਸਾਰੇ ਅਮਰੀਕੀ ਭੈਣ ਭਰਾ ਆ ਉਹਨਾਂ ਦੀ ਜਿਹੜੀ ਸਹਾਇਤਾ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਯੋਗਦਾਨ, ਹਿੱਸੇਦਾਰੀ ਜਿਹੜੀ ਉਹ ਜ਼ਰੂਰ ਪਾਉਣੀ ਚਾਹੀਦੀ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਕਹਿੰਦੇ ਵੀ ਅੱਜ ਕੱਲ੍ਹ ਦੀਆਂ ਖਬਰਾਂ ਇੱਦਾਂ ਦੀਆਂ ਹੁੰਦੀਆਂ ਵੀ ਕੋਈ ਚੱਜ ਦੀ ਖਬਰ ਜਿਹੜੀ ਸੁਣਨ ਨੂੰ ਜਿਹੜੀ ਉਹ ਮਿਲਦੀ ਨਹੀਂ ਆ, ਪਰ ਕਹਿੰਦੇ ਨਿਊਯਾਰਕ ਸਿਟੀ ਦੇ ਵਿੱਚ ਪਹਿਲੀ ਵਾਰੀ ਜਿਹੜੇ 25 ਸਾਲਾਂ ਦੇ ਵਿੱਚ ਕਹਿੰਦੇ ਅਜਿਹਾ ਇੱਕ ਵੀਕਐਂਡ ਆਇਆ ਆ
ਜਿਸ ਦੇ ਵਿੱਚ ਇੱਕ ਵੀ ਗੋਲੀਬਾਰੀ ਦੀ ਸ਼ੂਟਿੰਗ ਜਿਹੜੀ ਆ ਉਹ ਖਬਰ ਨਹੀਂ ਆਈ। ਤਕਰੀਬਨ 8.5 ਮਿਲੀਅਨ ਲੋਕਾਂ ਦੀ ਜਿਹੜੀ ਆਬਾਦੀ ਵਾਲਾ ਇਹ ਸ਼ਹਿਰ ਨਿਊਯਾਰਕ ਸਿਟੀ, ਇਸ ਦੇ ਵਿੱਚ ਕਹਿੰਦੇ ਨਾਟ ਏ ਸਿੰਗਲ ਸ਼ੂਟਿੰਗ ਫॉर 3 ਡੇਜ਼। ਉੱਥੋਂ ਦੇ ਜਿਹੜੇ ਮੇਅਰ ਬਿਲ ਡੇ ਬਲਾਸੀਓ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਉਹਨਾਂ ਨੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਧੰਨਵਾਦ ਕੀਤਾ ਵੀ ਇਸ ਚੀਜ਼ ਨੂੰ ਅਚੀਵ ਕਰਨ ਦੇ ਵਿੱਚ ਉਹ ਕਾਮਯਾਬ ਜਿਹੜੇ ਉਹ ਰਹੇ ਨੇ। ਅਤੇ ਕਹਿੰਦੇ ਰਿਟੈਲੀਏਟਰੀ ਜਿਹੜੀ ਸ਼ੂਟਿੰਗ ਆ ਉਹ ਬਹੁਤ ਇੱਕ ਆਮ ਜਿਹੀ ਗੱਲ ਜਿਹੜੀ ਨਿਊਯਾਰਕ ਸਿਟੀ ਦੇ ਵਿੱਚ ਹੈਗੀ ਆ, ਪਰ ਇੱਦਾਂ ਦੀ ਖਬਰ ਜਿਹੜੀ ਆਉਣੀ ਆ ਉਹ ਬਹੁਤ ਚੰਗੀ ਗੱਲ ਆ। ਕਹਿੰਦੇ ਸਤੰਬਰ ਦੇ ਵਿੱਚ ਹੀ ਜੇ ਉੱਦਾਂ ਕਹਿੰਦੇ ਦੇਖਿਆ ਜਾਵੇ ਪਿਛਲੇ ਸਾਲ ਦੇ ਆંકੜਿਆਂ ਦੇ ਮੁਤਾਬਕ ਤਾਂ 11% ਸ਼ੂਟਿੰਗਸ ਦੇ ਵਿੱਚ ਗਿਰਾਵਟ ਉਹ ਦੇਖੀ ਗਈ ਆ। ਅਤੇ ਪਰ ਕਹਿੰਦੇ ਜਿਹੜੇ ਉੱਦਾਂ ਨੰਬਰ ਆਫ ਮਰਡਰਸ ਅਤੇ ਰੇਪਸ ਜਿਹੜੇ ਆ ਉਹ 2017 ਦੇ ਨਾਲੋਂ ਉੱਥੇ ਵੱਖ ਸੀਗੇ। ਅਤੇ ਮੰਡੇ ਨੂੰ ਕਹਿੰਦੇ ਆ ਇਹ 3 ਦਿਨ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਸ਼ਾਂਤੀ ਆ ਉਹ ਟੁੱਟੀ, ਜਦੋਂ 27 ਸਾਲਾਂ ਦਾ ਇੱਕ ਬੰਦਾ ਬ੍ਰੌਂਕਸ ਦੇ ਵਿੱਚ ਉਸ ਦੇ ਗਿੱਟੇ ਦੇ ਵਿੱਚ ਜਿਹੜੀ ਗੋਲੀ ਉੱਥੇ ਵੱਜਣ ਦੀ ਖਬਰ ਜਿਹੜੀ ਉੱਥੇ ਆਈ ਸੀ। ਵੈਸੇ ਚੰਗੀ ਗੱਲ ਆ, ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਜ਼ਿਆਦੀਆਂ ਹੋਣੀਆਂ ਚਾਹੀਦੀਆਂ। ਗੋਲੀਬਾਰੀ ਦੇ ਨਾਲ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਤਾਂ ਲੋਕਾਂ ਨੂੰ ਦੁੱਖ ਜਿਹੜਾ ਪਹੁੰਚਦਾ ਹੀ ਆ। 3 ਦਿਨ ਬਗੈਰ ਗੋਲੀਬਾਰੀ ਤੋਂ ਰਹੇ ਨੇ, ਪਿਛਲੇ 25 ਸਾਲਾਂ 'ਚ ਪਹਿਲੀ ਵਾਰੀ ਇੱਕ ਵਾਰੀ ਇੱਦਾਂ ਹੋਇਆ ਆ, ਤਾਂ ਇੱਕ ਚੰਗੀ ਗੱਲ ਆ। ਅਤੇ ਕਿਉਂਕਿ ਦੇਖੋ ਹਰਜੋਤ ਸਿੰਘ ਜੀ, ਜਿੱਥੇ ਇੰਨੀ ਆਬਾਦੀ ਆ ਉੱਥੇ ਮਨਮੁਟਾਵ ਵੀ ਆ, ਅਤੇ ਉੱਥੇ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਗਨ ਜਿਹੜੀ ਈਜ਼ੀਲੀ ਅਵੇਲੇਬਲ ਆ, ਖਾਸ ਕਰਕੇ ਕ੍ਰਿਮੀਨਲ ਜਿਹੜਾ ਆ ਉਹ ਈਜ਼ੀਲੀ ਅਵੇਲੇਬਲ ਹੋਵੇ ਨਾ ਹੋਵੇ, ਉਹਨੇ ਤਾਂ ਸਟਰੀਟ ਤੋਂ ਜਿਹੜੀ ਆ ਉਹ ਲੈ ਹੀ ਲੈਣੀ ਆ, ਅਤੇ ਉਹ ਇੱਕ ਦੂਜੇ ਦੇ ਉੱਤੇ ਗੋਲੀ ਇੱਦਾਂ ਫਿਰ ਉਹ ਚਲਾਉਂਦੇ ਹੀ ਆ, ਅਤੇ ਆਮ ਲੋਕ ਵੀ ਉਸ ਦੇ ਵਿੱਚ ਮਾਰੇ ਜਾਂਦੇ ਆ। ਪਰ ਇੱਕ ਚੰਗੀ ਚੀਜ਼ ਰਹੀ ਵੀ ਇੱਦਾਂ ਦੀ ਜਿਹੜੀ ਖਬਰ ਆ ਉਹ ਸੁਣਨ ਨੂੰ ਮਿਲੀ ਆ ਵੀ ਗੋਲੀਬਾਰੀ ਉੱਥੇ 3 ਦਿਨ ਨਹੀਂ ਹੋਈ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਤੋਂ ਕੈਨੇਡਾ ਦੇ ਵਿੱਚ ਜਿਹੜਾ ਸਾਡਾ ਗੁਆਂਢੀ ਮੁਲਕ ਆ, ਉੱਥੇ ਜਿਹੜੀ ਆ ਭੰਗ ਆ ਉਹ ਮਰਵਾਨਾ ਆ ਉਹ ਲੀਗਲ ਕਰ ਦਿੱਤਾ ਗਿਆ ਆ। ਅਤੇ ਕੈਨੇਡਾ ਵਾਲੇ ਕਹਿੰਦੇ ਐਕਸਪੈਕਟ ਕਰਦੇ ਆ 1 ਲੱਖ ਕਿਲੋਗ੍ਰਾਮ ਜਿਹੜੀ ਆ ਭੰਗ ਆ ਅਰੋਰਾ ਕੈਨਵਸ ਉਹ ਹਰ ਸਾਲ ਜਿਹੜੀ ਆ ਵਰਤੀ ਜਾਊਗੀ। ਅਤੇ ਕਹਿੰਦੇ ਆਉਣ ਵਾਲੇ ਸਮੇਂ 'ਚ ਇਹ 5,70,000 ਕਿਲੋਗ੍ਰਾਮ ਤੱਕ ਜਿਹੜੀ ਇਹਦਾ ਯੂਜ਼ ਹੋ ਸਕਦਾ ਹੈਗਾ ਆ। ਅਤੇ ਜਿਹੜਾ ਮਰਵਾਨਾ ਹੈਗਾ ਆ ਇਹਦੀ ਏਜ ਮਿਨੀਮਮ ਰੱਖੀ ਗਈ ਹੈਗੀ ਆ 19 ਸਾਲ। ਸਾਰੇ ਤਰ੍ਹਾਂ ਦੇ ਕਹਿੰਦੇ ਜਿਹੜੇ ਮਰਵਾਨਾ ਆ ਉਹ ਯੂਜ਼ ਕਰਨ ਲਈ ਨਹੀਂ ਅਲਾਓ ਕੀਤਾ ਗਿਆ। ਕੁਛ ਕੁ ਜਿਹੜੇ ਉਹਦੇ ਪ੍ਰੋਡਕਟ ਆ ਉਹ ਯੂਜ਼ ਕਰਨ ਦੇ ਲਈ ਦਿੱਤੇ ਗਏ ਹੈਗੇ ਆ। ਸੋ ਜਿਹੜਾ ਟੈਕਸ ਹੈਗਾ ਮਰਵਾਨਾ ਦੇ ਉੱਤੇ ਕਹਿੰਦੇ ਵੀ ਬਹੁਤ ਘੱਟ ਆ। ਕੈਨੇਡਾ ਦੇ ਵਿੱਚ ਐਕਸਾਈਜ਼ ਟੈਕਸ ਸਿਰਫ 10% ਹੈਗਾ ਆ, ਜਦੋਂ ਕਿ ਜਿਹੜਾ ਕਹਿੰਦੇ ਵੀ ਇਹ ਬੀਅਰ ਵਾਈਨ ਜਿਹੜੀ ਸਪਿਰਿਟ ਆ ਉਹਦੇ ਉੱਤੇ 50 ਤੋਂ ਲੈ ਕੇ 80% ਹੈਗਾ। ਸੋ ਇਹਦਾ ਮਤਲਬ ਇਹ ਹੋਊਗਾ ਵੀ ਜਿਹੜਾ ਇਹ ਬਿਜ਼ਨਸ ਆ ਇਹ ਬਹੁਤ ਜ਼ਿਆਦਾ ਬੂਮ ਹੋਊਗਾ, ਅਤੇ ਹੋ ਸਕਦਾ ਇਹ ਸ਼ਰਾਬ ਦਾ ਜਿਹੜਾ ਆਲਟਰਨੇਟਿਵ ਆ ਉਹ ਜਿਹੜੀ ਗਵਰਨਮੈਂਟ ਸੋਚ ਰਹੀ ਆ। ਬਿਲਕੁਲ 30 ਗ੍ਰਾਮ ਤੋਂ ਘੱਟ ਕਹਿੰਦੇ ਆ ਪੋਜੈਸ਼ਨ ਜਿਹੜੀ ਹੋਵੇ ਤਾਂ ਉਹ ਉੱਥੇ ਲੀਗਲ ਹੈਗਾ। ਜੇ ਉਸ ਤੋਂ ਵੱਧ ਹੋਊਗੀ ਤਾਂ ਉਸ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਜਿਹੜਾ ਕੀਤਾ ਜਾ ਸਕਦਾ ਆ। ਅਤੇ ਅੱਜ ਸੈਨੇਟ ਦੇ ਵਿੱਚ ਕਹਿੰਦੇ ਕੱਲ੍ਹ ਜਿਹੜਾ ਸੈਨੇਟ ਦੇ ਵਿੱਚ ਵੀ ਪਹਿਲੋਂ ਸੈਨੇਟ ਦੇ ਵਿੱਚ ਇਹ ਆਲਰੇਡੀ ਜਿਹੜਾ ਪਾਸ ਹੋ ਚੁੱਕਾ ਸੀਗਾ। ਜਸਟਿਨ ਟਰੂਡੋ ਉਹਨਾਂ ਨੇ ਵੀ ਉਸ ਟਾਈਮ ਦੇ ਉੱਤੇ ਜਿਹੜਾ ਟਵੀਟ ਆ ਉਹ ਕੀਤਾ ਸੀਗਾ ਵੀ ਪ੍ਰੋਮਿਸ ਕੈਪਟ, ਵੀ ਅਸੀਂ ਤੁਹਾਨੂੰ ਵਾਅਦਾ ਕੀਤਾ ਸੀਗਾ ਵੀ ਇਸ ਨੂੰ ਫੈਡਰਲ ਲੈਵਲ ਦੇ ਉੱਤੇ ਲੀਗਲ ਕਰਾਂਗੇ। ਉਹਨਾਂ ਨੇ ਜਿਹੜਾ ਆ ਉਹ ਕੀਤਾ ਆ। ਅਤੇ ਕਹਿੰਦੇ ਜਿਹੜੀ ਗੌਰਮੈਂਟ ਆਫ ਕੈਨੇਡਾ ਆ ਉਹ ਇਸ ਮੈਰੀਜੁਆਨਾ ਦੀ ਪ੍ਰੋਡਕਸ਼ਨ ਅਤੇ ਮੈਨੂਫੈਕਚਰਿੰਗ ਜਿਹੜੀ ਆ ਉਸ ਦੀ ਨਿਗਰਾਨੀ ਜਿਹੜੀ ਆ ਉਹਨਾਂ ਦੇ ਅਧੀਨ ਜਿਹੜੀ ਆ ਉਹ ਹੋਵੇਗੀ। ਅਤੇ ਹੋਲਸੇਲਿੰਗ ਦਾ ਜਿਹੜਾ ਕੰਮ ਆ ਉਹ ਵੀ ਖੁਦ ਜਿਹੜੀਆਂ ਜਿਹੜੀਆਂ ਪ੍ਰੋਵਿੰਸ ਹੈਗੇ ਨੇ ਅਤੇ ਮਿਊਨਿਸਪਲ ਗੌਰਮੈਂਟਸ ਆ ਉਹਨਾਂ ਦੇ ਅਧੀਨ ਜਿਹੜਾ ਆ ਉਹ ਕਾਰੋਬਾਰ ਨੂੰ ਦੇਖਿਆ ਜਾਵੇਗਾ। ਸੋ ਬੇਸਿਕਲੀ ਇਹ ਪੂਰਾ ਰੈਗੂਲੇਟਿਡ ਜਿਹੜਾ ਟਰਾਈ ਆ ਉਹ ਕਰ ਰਹੇ ਆ ਵੀ ਸਾਰਾ ਕੁਛ ਸਰਕਾਰ ਦੇ ਹੱਥ ਦੇ ਵਿੱਚ ਰਹਿ ਕੇ ਹੀ ਇਹ ਸਾਰਾ ਕੁਛ ਜਿਹੜਾ ਉਹ ਚੱਲੇ। ਸੋ ਜਿੱਦਾਂ ਤੁਸੀਂ ਦੱਸਿਆ ਹੀ ਹਰਜੋਤ ਸਿੰਘ ਜੀ ਵੀ ਕਈ ਲੱਖਾਂ ਹੀ ਟਨ ਜਿਹੜੇ ਆ ਇਸ ਦੀ ਜਿਹੜੀ ਖਪਤ ਆ ਹਰ ਸਾਲ ਜਿਹੜੀ ਆ ਉਹ ਹੁਣ ਕੈਨੇਡਾ ਦੇ ਵਿੱਚ ਹੋਊਗੀ। ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਲੋਕ ਵੀ ਜਿਹੜੇ ਆ ਉਹ ਇੱਕ ਟੂਰਿਜ਼ਮ ਦੇ ਤੌਰ ਦੇ ਉੱਤੇ ਵੀ ਹੋ ਸਕਦਾ ਬਹੁਤ ਸਾਰੇ ਲੋਕ ਆ ਉਹ ਕੈਨੇਡਾ ਵੱਲ ਨੂੰ ਜਿਹੜਾ ਜਾ ਕੇ ਰੀਕ੍ਰੀਏਸ਼ਨਲ ਮੈਰੀਜੁਆਨਾ ਆ ਉਸ ਦਾ ਇਸਤੇਮਾਲ ਕਰਕੇ ਆਉਣ। ਪਰ ਇੱਕ ਚੀਜ਼ ਜਿਹੜੀ ਆਪਾਂ ਤੁਹਾਨੂੰ ਯਾਦ ਦਿਵਾ ਦਿੰਦੇ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਸੀ ਵੀ ਜਿਹੜਾ ਵੀ ਕੋਈ ਕੈਨੇਡੀਅਨ ਅਮਰੀਕਾ ਵੱਲ ਨੂੰ ਆਉਣਾ ਚਾਹੁੰਦਾ ਆ ਅਤੇ ਉਹ ਇਹ ਕਹਿੰਦਾ ਆ ਵੀ ਉਸ ਦਾ ਮੈਰੀਜੁਆਨਾ ਬਿਜ਼ਨਸ ਦੇ ਨਾਲ ਸਿੱਧਾ ਸੰਬੰਧ ਹੈਗਾ ਆ, ਜਾਂ ਉਹ ਕਹਿੰਦਾ ਆ ਆਪਣੇ ਐਪਲੀਕੇਸ਼ਨ ਦੇ ਵਿੱਚ ਵੀ ਉਸਨੇ ਮੈਰੀਜੁਆਨਾ
ਜਿਹੜੀ ਆ ਉਹ ਯੂਜ਼ ਕੀਤੀ ਆ ਤਾਂ ਉਸ ਨੂੰ ਪੱਕਾ ਬੈਨ ਜਿਹੜਾ ਅਮਰੀਕਾ ਦੇ ਵਿੱਚ ਆਉਣ 'ਤੇ ਉਹ ਲਾ ਸਕਦੇ ਨੇ। ਸੋ ਇਹ ਕਿਸ ਤਰੀਕੇ ਦੇ ਨਾਲ ਨੈਗੋਸੀਏਸ਼ਨ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਜਦੋਂ ਫੈਡਰਲ ਲੈਵਲ ਦੇ ਉੱਤੇ ਕਿਸੇ ਇੱਕ ਮੁਲਕ ਦੇ ਵਿੱਚ ਲੀਗਲ ਇਸ ਤਰੀਕੇ ਨਾਲ ਹੋ ਜਾਂਦੀ, ਉਹ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ, ਤਾਂ ਫਿਰ ਉੱਥੇ ਤਾਂ ਫਿਰ ਆਮ ਲੋਕਾਂ ਨੇ ਫਿਰ ਪੀਣੀ ਹੀ ਪੀਣੀ ਆ, ਇਸ ਨੂੰ ਸਮੋਕ ਵੀ ਕਰਨਾ ਹੈ, ਹੋਰ ਜਿਹੜੇ ਵੀ ਪ੍ਰੋਡਕਟਸ ਆ ਇਸ ਦੇ ਉਹ ਯੂਜ਼ ਕਰਨਗੇ, ਤਾਂ ਫਿਰ ਉਹ ਕਿੱਦਾਂ ਜਿਹੜਾ ਅਮਰੀਕਾ ਦੇ ਵਿੱਚ ਆਉਣ ਜਾਣ ਜਿਹੜਾ ਆ ਕਿੱਦਾਂ ਰੋਕਿਆ ਜਾਊਗਾ। ਇੱਦਾਂ ਲੱਗਣਾ ਹੈ ਹਰਜੋਤ ਸਿੰਘ ਜੀ ਜਿਹੜਾ ਆਮ ਲੋਕ ਆ ਉਹਨਾਂ ਨੂੰ ਰੋਕ ਲਿਆ ਜਾਣਾ, ਕਿਉਂਕਿ ਇਹ ਜਿਹੜਾ ਡਰੱਗ ਆ ਇਹ ਉੱਥੋਂ ਦੀਆਂ ਕੰਪਨੀਆਂ ਦੇ CEO ਨੇ ਵੀ ਤੇ ਕਈ ਮਿਨਿਸਟਰਾਂ ਨੇ ਵੀ ਜਿਹੜਾ ਉਹ ਕਰਨਾ ਆ, ਜਿਨ੍ਹਾਂ ਨੇ ਫਿਰ ਇੱਥੇ ਅਮਰੀਕਾ ਦੇ ਵਿੱਚ ਆਇਆ ਜਾਇਆ ਵੀ ਕਰਨਾ ਆ, ਪਰ ਆਮ ਲੋਕ ਜਿਹੜੇ ਇਸ ਦੇ ਵਿੱਚ ਰਗੜੇ ਜਾਣੇ ਆ। ਸੋ ਬਿਲਕੁਲ, ਪਰ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹਦੇ 'ਚ ਉਹਨੇ ਬੜਾ ਲਿਖਿਆ ਵੀ ਇੱਕ ਕੁਐਸਚਨ ਜਿਹੜਾ ਆ ਉਹ ਜਦੋਂ ਤੁਸੀਂ ਐਂਟਰ ਕਰਦੇ ਆ US ਦੇ ਵਿੱਚ ਕੈਨੇਡਾ ਤੋਂ, ਹਮੇਸ਼ਾ ਹੀ ਪੁੱਛਦੇ ਆ ਵੀ ਤੁਹਾਡੇ ਕੋਲ ਕੋਈ ਵੈਪਨ ਤਾਂ ਨਹੀਂ। ਹੁਣ ਉਹ ਇਹ ਕੁਐਸਚਨ ਵੀ ਪੁੱਛਿਆ ਕਰੂਗਾ ਵੀ ਤੁਸੀਂ ਮਰਵਾਨਾ ਸਮੋਕ ਤਾਂ ਨਹੀਂ ਕੀਤਾ, ਜਾਂ ਮਰਵਾਨਾ ਦਾ ਬਿਜ਼ਨਸ ਤਾਂ ਨਹੀਂ, ਜਾਂ ਤੁਸੀਂ ਮਰਵਾਨਾ ਵਾਲੀਆਂ ਕੰਪਨੀਆਂ 'ਚ ਆਪਣੇ ਸਟਾਕ ਤਾਂ ਨਹੀਂ ਬਾਈ ਕੀਤੇ, ਇਨਵੈਸਟ ਤਾਂ ਨਹੀਂ ਕੀਤੇ ਹੋ। ਤੇ ਕਹਿੰਦੇ ਵੀ ਉੱਥੇ ਤਾਂ ਬੰਦਾ ਝੂਠ ਵੀ ਬੋਲ ਸਕਦਾ, ਪਰ ਤੁਸੀਂ ਜਿਹੜੇ ਆ ਫੈਡਰਲ ਗਵਰਨਮੈਂਟ ਦੇ ਇੰਪਲਾਈਜ਼ ਆ ਉਹਨਾਂ ਕੋਲ ਝੂਠ ਨਹੀਂ ਬੋਲ ਸਕਦੇ। ਤੇ ਸਰੋਤਿਆਂ ਨੂੰ ਯਾਦ ਹੀ ਹੋਊਗਾ ਅੱਜ ਕੱਲ੍ਹ ਬਹੁਤ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਐਂਟਰ ਹੁੰਦੇ USA ਤੇ ਤੁਹਾਡੇ ਕੋਲੋਂ ਉਹ ਤੁਹਾਡਾ ਸੈੱਲ ਫੋਨ ਜਿਹੜਾ ਉਹ ਮੰਗ ਲੈਂਦੇ ਹੈਗੇ ਆ। ਜੇ ਸੈੱਲ ਫੋਨ ਦੇ ਵਿੱਚ ਉਹਨੇ ਸਕੈਨ ਕਰ ਲਿਆ ਤੁਹਾਡੀ ਫੇਸਬੁੱਕ ਜਾਂ ਹੋਰ ਕਿਤੇ ਵੀ ਤੁਹਾਡੀ ਫੋਟੋ ਹੋਈ ਜਾਂ ਕਿਤੇ ਨਾ ਕਿਤੇ ਤੁਹਾਡਾ ਕੋਈ ਪੁਆਇੰਟ ਹੋਇਆ ਉਹਦੇ ਨਾਲ ਕੈਨਵਸ ਜਾਂ ਮਰਵਾਨਾ ਦੇ ਨਾਲ ਰਿਲੇਟਡ, ਤੇ ਤੁਸੀਂ ਝੂਠ ਬੋਲਣ ਦੇ ਕਾਰਨ ਵੀ ਜਿਹੜਾ ਤੁਹਾਨੂੰ ਫਿਰ ਉਹ 10 ਸਾਲਾਂ ਦਾ ਬੈਨ ਐਂਟਰ ਹੋਣ ਦਾ USA 'ਚ ਲਾ ਸਕਦੇ ਹੈਗੇ ਆ। ਬੜੀ ਜਿਹੜੀ ਆ ਚੰਬੇ ਵਾਲੀ ਗੱਲ ਆ, ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਇਹ ਪਤਾ ਹੀ ਆ, ਇਹ ਤਾਂ ਹੁਣ ਜੱਗ ਜ਼ਾਹਰ ਗੱਲ ਆ ਵੀ ਜਿਹੜਾ ਅਲਕੋਹਲ, ਸ਼ਰਾਬ ਤੇ ਜਿਹੜਾ ਤੰਬਾਕੂ ਆ ਉਹ ਕਿੰਨਾ ਜਿਹੜਾ ਘਾਤਕ ਡਰੱਗ ਹੈਗਾ ਆ, ਉਹ ਕਿੰਨਾ ਜਿਹੜਾ ਆ ਖਤਰਨਾਕ ਚੀਜ਼ ਆ, ਪਰ ਉਸ ਨੂੰ ਜਿਹੜਾ ਲੋਕ ਆ ਉਹ ਪੂਰੀ ਤਰ੍ਹਾਂ ਅਪਣਾ ਚੁੱਕੇ ਆ। ਸਰਕਾਰਾਂ ਜਿਹੜੀਆਂ ਉਸ ਨੂੰ ਅਪਣਾ ਚੁੱਕੀਆਂ ਆ, ਚਾਹੇ ਕੋਈ ਪੀ ਕੇ ਆ ਰਿਹਾ ਹੋਵੇ, ਚਾਹੇ ਕੋਈ ਸਮੋਕ ਕਰਕੇ ਆ ਰਿਹਾ ਹੋਵੇ, ਉਸ ਦੇ ਉੱਤੇ ਕਿਸੇ ਤਰੀਕੇ ਦੀ ਰੋਕ ਨਹੀਂ, ਪਰ ਇਸ ਦੇ ਉੱਤੇ ਜਿਹੜਾ ਇੱਕ ਟੈਬੂ ਜਿਹੜਾ ਅਜੇ ਬਣਿਆ ਹੋਇਆ। ਪਰ ਆਉਣ ਵਾਲੇ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ 5-7 ਸਾਲਾਂ ਦੇ ਵਿੱਚ ਜਾਂ ਮੇਬੀ 10 ਸਾਲਾਂ ਦੇ ਵਿੱਚ ਇਸ ਨੂੰ ਵੀ ਲੋਕਾਂ ਨੇ ਜਿਹੜਾ ਪੂਰੀ ਤਰ੍ਹਾਂ ਅਪਣਾ ਲੈਣਾ ਆ। ਇਹ ਇੱਕ ਆਮ ਜਿਹੀ ਗੱਲ ਜਿਹੜੀ ਮਰਵਾਨਾ ਦੀ ਜਿਹੜੀ ਹੋ ਜਾਣੀ ਆ। ਦੇਖੋ ਇੱਕ ਸਟਰਗਲ ਹੀ ਹੁੰਦੀ ਆ, ਇੱਕ ਸਟਰਗਲ ਤੇ ਚਲੋ ਆਪਾਂ ਕੀ ਕਵਾਂਗੇ, ਇੱਕ ਵੇਲਾ ਹੁੰਦਾ ਆ, ਇਹ ਚੇਂਜ ਦਾ ਆ, ਇਹ ਚੇਂਜ ਦਾ ਇੱਕ ਵੇਲਾ ਹੁੰਦਾ ਆ। ਕਿਸੇ ਟਾਈਮ ਦੇ ਉੱਤੇ ਜਦੋਂ ਇੱਥੇ ਹਰਜੋਤ ਸਿੰਘ ਜੀ ਸ਼ਰਾਬ ਨੂੰ ਇੱਥੇ ਪ੍ਰੋਬੇਸ਼ਨ ਵੀ ਜਿਹੜੀ ਲੱਗੀ ਸੀ, ਪ੍ਰੋਬੇਸ਼ਨ ਪੀਰੀਅਡ ਕਹਿੰਦੇ ਆ, ਸ਼ਰਾਬ ਦੇ ਉੱਤੇ ਰੋਕ ਲਾਈ ਸੀ, ਪਰ ਲੋਕ ਕਿਹੜਾ ਹਟ ਗਏ ਸੀਗੇ ਤਾਂ ਵੀ ਸ਼ਰਾਬ ਪੀਣ ਤੋਂ। ਸੋ ਉਹੀ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਸਾਰੇ ਡਰੱਗਸ ਦੇ ਨਾਲ ਇੱਦਾਂ ਹੋਣ ਵਾਲਾ ਆ। ਅਕਸਰ ਆਪਾਂ ਕਹਿੰਦੇ ਰਹਿੰਦੇ ਹਾਂ ਸਮੇਂ ਦੇ ਨਾਲ ਬਹੁਤ ਤੇਜ਼ੀ ਦੇ ਵਿੱਚ ਜਿਹੜੇ ਆ ਤਬਦੀਲੀਆਂ ਜਿਹੜੀਆਂ ਆ ਉਹ ਦੇਖੀਆਂ ਜਾ ਰਹੀਆਂ ਆ। ਉਹ ਤਾਂ ਕੋਈ ਚੰਗੀ ਗੱਲ ਨਹੀਂ ਹੈਗੀ ਵੀ ਇਹ ਡਰੱਗਸ ਨੂੰ ਜਿਹੜਾ ਆ ਉਹ ਲੀਗਲ ਜਿਹੜਾ ਉਹ ਕੀਤਾ ਜਾ ਰਿਹਾ ਆ, ਸਗੋਂ ਇਨਫੈਕਟ ਜਿਹੜੀਆਂ ਆਲਰੇਡੀ ਡਰੱਗਸ ਨੂੰ ਲੀਗਲ ਕੀਤਾ ਹੋਇਆ ਆ ਉਹਨਾਂ ਦੇ ਉੱਤੇ ਵੀ ਸਗੋਂ ਬੈਨ ਜਿਹੜਾ ਆ ਲੋਕ ਬਹੁਤ ਸਾਰੇ ਲੋਕ ਜਿਹੜੇ ਉਹ ਚਾਹੁੰਦੇ ਨੇ ਵੀ ਉਹਨਾਂ ਉੱਤੇ ਵੀ ਜਿਹੜਾ ਬੈਨ ਹੋਵੇ। ਪਰ ਹੁਣ ਰੋਜੀ ਰੋਟੀ ਦਾ ਸਾਧਨ ਹੀ ਇੰਨਾ ਕੁ ਜ਼ਿਆਦਾ ਜਿਹੜਾ ਉਹ ਬਣ ਚੁੱਕਾ ਆ, ਸਰਕਾਰਾਂ ਨੂੰ ਟੈਕਸ ਹੀ ਉਸ ਦੇ ਉੱਤੋਂ ਇੰਨਾ ਕੁ ਜ਼ਿਆਦਾ ਉਹ ਆਉਂਦਾ ਆ, ਉਹ ਉਸ ਨੂੰ ਬੈਨ ਕਰਨ ਬਾਰੇ ਜਿਹੜਾ ਉਹ ਸੋਚਦੇ ਵੀ ਨਹੀਂ। ਤੇ ਹੌਲੀ ਹੌਲੀ ਦੇਖਿਓ ਜਦੋਂ ਹਰਜੋਤ ਸਿੰਘ ਜੀ ਇਸ ਦੇ ਉੱਤੋਂ ਮਿਲੀਅਨਸ ਆਫ ਡਾਲਰ ਦੇ ਜਿਹੜਾ ਟੈਕਸ ਇਕੱਤਰ ਹੋਣਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਕਹਿਣਾ ਲੈ ਯਾਰ ਤਾਂ ਆਪਾਂ ਨੂੰ ਕੰਮ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ। ਜੀ ਬਿਲਕੁਲ। ਸੋ USA ਦੇ ਵਿੱਚ ਕਹਿੰਦੇ ਕੈਨੇਡਾ ਦੇ ਗੁਆਂਢ ਦੇ ਵਿੱਚ 30 ਸਟੇਟਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਕੈਨਵਸ ਜਿਹੜਾ ਮਰਵਾਨਾ ਆ ਉਹ ਲੀਗਲ ਹੈਗਾ ਆ। ਤੇ ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਕੈਲੀਫੋਰਨੀਆ ਦੇ ਵਿੱਚ ਰੀਕ੍ਰੀਏਸ਼ਨਲ ਮਰਵਾਨਾ ਉਹ ਆ ਵੀ ਜਿਹੜਾ ਡਾਕਟਰਸ ਸਾਈਨ ਕਰ ਦਿੰਦੇ ਆ ਵੀ ਉਹ ਮੈਡੀਕਲ ਆ, ਉਹ ਮੈਡੀਕਲ ਤੇ ਰੀਕ੍ਰੀਏਸ਼ਨਲ ਵੀ ਕੈਲੀਫੋਰਨੀਆ 'ਚ ਹੈਗਾ। ਹਾਂਜੀ, ਆਸਾਨੀ ਦੇ ਨਾਲ ਤੁਸੀਂ ਮੈਂ ਬੜਾ ਹੈਰਾਨ ਹੋਇਆ। ਤੇ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਰੀਕ੍ਰੀਏਸ਼ਨਲ ਮਰਵਾਨਾ ਹੀ ਕਹਿੰਦੇ ਪਈ ਕੈਨੇਡਾ ਦੀ ਸਾਰੀ ਸੇਲ ਨਾਲੋਂ ਜ਼ਿਆਦਾ ਸੇਲ ਕਰ ਰਿਹਾ। ਉਹ ਤਾਂ ਫਿਰ ਪਾਪੂਲੇਸ਼ਨ ਜੋ ਹੁੰਦੀਗਾ, ਪਾਪੂਲੇਸ਼ਨ ਕੈਲੀਫੋਰਨੀਆ ਦੀ ਆਲਮੋਸਟ ਕੈਨੇਡਾ ਦੀ ਪਾਪੂਲੇਸ਼ਨ ਨਾਲੋਂ ਜਿਹੜੀ ਉਹ ਜ਼ਿਆਦੀ ਆ। ਸੋ ਉਹ ਸਾਰਾ ਕੁਝ ਤਾਂ ਹੋਣਾ ਹੀ ਆ। ਰੀਸੈਂਟਲੀ ਜਿਹੜਾ ਮਰਵਾਨਾ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਹੀ ਜਦੋਂ ਰਾਸ਼ਟਰਪਤੀ ਦੀ ਓਲੰਪਿਕਸ ਸੀ, ਰਾਸ਼ਟਰਪਤੀ ਟਰੰਪ ਦੀਆਂ ਜਦੋਂ ਬਣੇ ਨੇ ਉਹ ਇਲੈਕਸ਼ਨ ਸੀਗੀਆਂ, ਉਦੋਂ ਜਿਹੜਾ ਪ੍ਰੋਪੋਜੀਸ਼ਨ ਦੇ ਆਧਾਰ ਦੇ ਉੱਤੇ ਉਹ ਲੀਗਲ ਹੋ ਚੁੱਕਾ ਹੋਇਆ ਆ। ਕੋਲੋਰਾਡੋ, ਵਾਸ਼ਿੰਗਟਨ, ਹੋਰ ਵੀ ਕਈ ਸੂਬਿਆਂ ਦੇ ਵਿੱਚ ਰੀਕ੍ਰੀਏਸ਼ਨਲ ਯੂਜ਼ ਦੇ ਲਈ ਅਲਾਉ ਹੈਗਾ ਆ। ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਗੱਲਬਾਤ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੂਗਾ ਜੀ।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14,000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ DJ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ ਬਹੁਤ ਹੀ ਮਨਮੋਹਕ ਥਾਂ। ਆਪਣੀ ਮਨਮਰਜ਼ੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਸਦਾ ਦੇ ਲਈ ਯਾਦਗਾਰ। ਹੋਟਲ 4 ਪੁਆਇੰਟਸ ਬਾਈ ਸ਼ੈਰਟਨ 4900 ਡਕਹੌਰਨ ਡਰਾਈਵ, ਸੈਕਰਾਮੈਂਟੋ। ਕਾਲ 916-263-9000। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਹੈ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਣੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Cuman Learning Center ਦੇ ਬਿਲਕੁਲ ਨਾਲ ਅਤੇ Arco AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916 786 7666 ਅਤੇ ਐਂਟਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard, Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916 338 5511। ਇੰਡੀਆ ਮਾਰਕੀਟ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। For more information, call 408-272-2500 408-272-2500 or visit khalsainsurance.com।
ਜੀਕੇ ਟਰਾਂਸਪੋਰਟ ਫ੍ਰੈਜ਼ਨੋ ਵਾਲਿਆਂ ਨੂੰ ਟੈਕਸਸ ਦੇ ਪੱਕੇ ਲੋਡਸ ਲਈ ਓਨਰ ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹ ਟ੍ਰੇਲਰ ਰੈਂਟ ਵੀ ਕਰਦੇ ਹਨ। 24 ਆਵਰ ਡਿਸਪੈਚ ਹੈ ਅਤੇ ਡਿਸਕਾਊਂਟਡ ਫਿਊਲ ਕਾਰਡ ਵੀ ਦਿੰਦੇ ਹਨ। ਐਡਰੈਸ 621 ਨਾਰਥ ਪਲੇਜ਼ੈਂਟ ਐਵਨਿਊ ਫ੍ਰੈਜ਼ਨੋ। ਇਹ ਇਲੈਕਟ੍ਰਿਕ ਡਾਇਗਨੋਸਟਿਕ ਵੀ ਕਰਦੇ ਹਨ ਅਤੇ ਇਹਨਾਂ ਦੀ ਸਪੈਸ਼ਲਾਈਜੇਸ਼ਨ DD15 ਡੈਟਰੋਇਟ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 559 275 3628 ਜਾਂ 559 470 4794। ਸੁਣਦੇ ਪਏ ਹੋ ਪੰਜਾਬੀ ਰੇਡੀਓ USA ਪੰਜਾਬੀਆਂ ਦੀ ਸ਼ਾਨ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਿੱਦਾਂ ਆਪਾਂ ਲਗਾਤਾਰ ਟਰਾਈ ਕਰਦੇ ਹਾਂ ਵੀ ਜਿਹੜੇ ਵੀ ਆਪਣੇ ਲੋਕ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਅਹੁਦਿਆਂ ਦੇ ਲਈ ਇਲੈਕਸ਼ਨ ਦੇ ਵਿੱਚ ਆ ਰਹੀਆਂ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨ ਉਸ ਦੇ ਵਿੱਚ ਖੜ੍ਹੇ ਆਪਾਂ ਉਹਨਾਂ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਕਰਾਉਂਦੇ ਜਾਈਏ, ਉਹ ਆਪਣੇ ਜਿਹੜੇ ਕੈਂਪੇਨ ਦੇ ਬਾਰੇ ਇੱਥੇ ਆ ਕੇ ਜਿਹੜੀ ਉਹ ਜਾਣਕਾਰੀ ਦੇ ਸਕਣ। ਅਤੇ ਉਸੇ ਸਿਲਸਿਲੇ ਦੇ ਵਿੱਚ ਆਪਣੇ ਨਾਲ ਅੱਜ ਜਿਹੜੇ ਹਰਪਾਲ ਸਿੰਘ ਮਾਨ ਜਿਹੜੇ ਜੁੜੇ ਨੇ, ਜੋ ਕਿ ਸ਼ੱਭੋ ਅਤੇ ਲਾਸ ਪੋਸਟਾਸ ਕਮਿਊਨਿਟੀ ਕਾਲਜ ਟਰਸਟੀ ਦੀ ਜਿਹੜੀ ਆ ਉਹ ਚੋਣਾਂ ਦੇ ਲਈ ਜਿਹੜੇ ਖੜ੍ਹੇ ਨੇ। ਅਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਹਰਪਾਲ ਸਿੰਘ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜੋਤ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਪਹਿਲਾਂ ਤਾਂ ਆਪਣੇ ਬਾਰੇ ਥੋੜ੍ਹਾ ਜਿਹਾ ਬੈਕਗਰਾਊਂਡ ਦੱਸ ਦਿਓ ਵੀ ਤੁਹਾਡਾ ਪਰਿਵਾਰਿਕ ਪਿਛੋਕੜ ਪਲੱਸ ਐਜੂਕੇਸ਼ਨ ਪਲੱਸ ਤੁਸੀਂ ਹੁਣ ਕੀ ਕਰ ਰਹੇ ਆ, ਤਾਂ ਕਿ ਜਿਹੜੇ ਸਰੋਤੇ ਆ ਸਾਨੂੰ ਉਹਨਾਂ ਨੂੰ ਪਤਾ ਲੱਗ ਜਾਏ ਵੀ ਜਿਹੜੇ ਕੈਂਡੀਡੇਟ ਖੜ੍ਹੇ ਆ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਆ, ਆਪਾਂ ਸਪੋਰਟ ਕਰਨਾ ਹੈਗਾ ਜੀ। ਹਰਜੋਤ, ਆਪਣਾ ਜਿਹੜਾ ਮੇਰਾ ਬੈਕਗਰਾਊਂਡ ਆ, ਮੇਰਾ ਜਿਹੜਾ ਬਰਥ ਸੀਗਾ ਉਹ ਕੀਨੀਆ ਦੇ ਵਿੱਚ ਹੋਇਆ ਸੀਗਾ। ਉਸ ਤੋਂ ਬਾਅਦ ਸੈਕੰਡਰੀ ਐਜੂਕੇਸ਼ਨ ਜੋ ਸੀਗੀ ਉਹ ਕੁਛ ਮੈਂ ਇੰਗਲੈਂਡ 'ਚ ਕੀਤੀ ਅਤੇ ਇੱਥੇ ਮੈਂ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਆਪਣੀ ਬੈਚਲਰਸ ਔਰ ਮਾਸਟਰਸ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਕੀਤੀ ਸੀ। ਉਸ ਤੋਂ ਬਾਅਦ ਮੈਂ 2 ਸਾਲ ਲਾਏ ਸੀ UCLA ਦੇ ਵਿੱਚ, ਜਿਹਦੇ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਮੈਂ ਆਪਣਾ PhD ਸ਼ੁਰੂ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਉਹਨੂੰ ਕੰਪਲੀਟ ਨਹੀਂ ਕੀਤਾ, ਇਹਦੇ ਕਾਰਨ ਸੀਗੇ ਸਟਾਰਟਅਪ ਕੰਪਨੀ ਸੀਗੀ, ਉਹਦੇ 'ਚ ਮੈਂ ਜੁਆਇਨ ਕਰ ਲਿਆ ਅਤੇ ਉਹ ਕੰਪਨੀ ਸਕਸੈਸਫੁਲ ਹੋ ਕੇ ਪਬਲਿਕ IPO ਚੱਲ ਗਈ ਜੀ। ਉਹਦੇ ਨਾਲ 3 ਹੋਰ ਸਟਾਰਟਅਪ ਕੰਪਨੀਆਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਆਊਟਕਮ ਸਕਸੈਸਫੁਲ ਸੀਗੇ। ਹੁਣ ਰੀਸੈਂਟਲੀ ਇੱਥੇ ਬੇ ਏਰੀਆ ਦੇ ਵਿੱਚ ਕਲਾਊਡ ਸਿਕਿਉਰਿਟੀ ਦੇ ਵਿੱਚ ਕੰਪਨੀ ਸੀਗੀ ਸਕਾਈ ਹਾਈ ਨੈਟਵਰਕਸ, ਉਹਦੇ 'ਚ ਪਿਛਲੇ 3 ਸਾਲਾਂ ਤੋਂ ਕੰਮ ਕੀਤਾ ਅਤੇ ਉਹ ਕੰਪਨੀ ਹੁਣ ਮੈਕਫੀ ਵਾਲਿਆਂ ਨੇ ਜਨਵਰੀ ਦੇ ਵਿੱਚ ਅਕਵਾਇਰ ਕੀਤਾ ਹੈ। ਇਹ ਮੇਰਾ ਜਾਣੀ ਕਿ ਐਜੂਕੇਸ਼ਨਲ ਤੇ ਪ੍ਰੋਫੈਸ਼ਨਲ ਬੈਕਗਰਾਊਂਡ ਆ। ਉਸ ਦੇ ਨਾਲ ਜਿਹੜਾ ਸਿਟੀ ਆਫ ਯੂਨੀਅਨ ਸਿਟੀ ਆ, ਇਹਦੇ ਵਿੱਚ ਪਿਛਲੇ 7 ਸਾਲਾਂ ਦੇ ਵਿੱਚ ਆਪਾਂ ਮਤਲਬ ਕਿ ਪਲੈਨਿੰਗ ਕਮਿਸ਼ਨਰ ਰਹੇ ਹਾਂ, ਹੁਣ ਵੀ ਪਲੈਨਿੰਗ ਕਮਿਸ਼ਨਰ। ਉਹਦੇ ਨਾਲ ਚੇਅਰ ਵੀ ਆ, ਵਾਈਸ ਚੇਅਰ ਵੀ ਆ, ਅਤੇ ਇਹਦੇ ਵਿੱਚ ਜਿੰਨੇ ਸਾਰੇ ਨਵੇਂ ਵੱਡੇ ਪ੍ਰੋਜੈਕਟ ਯੂਨੀਅਨ ਸਿਟੀ ਦੇ ਵਿੱਚ ਆ, ਜਿੱਦਾਂ ਆਹ ਸਟੇਸ਼ਨ ਡਿਸਟ੍ਰਿਕਟ ਬਾਰਟ ਦੇ ਕੋਲ ਨਵੀਂ ਹਾਊਸਿੰਗ ਆਈ ਆ, ਫਿਰ ਜਿਹੜਾ ਇਹਦਾ ਸਿਟੀ ਦਾ 2040 ਦਾ ਜਨਰਲ ਪਲਾਨ ਅਪਡੇਟ ਆ, ਉਹ ਆਪਣੀ ਜਦ ਆਪਾਂ ਮਤਲਬ ਕਿ ਚੇਅਰ ਸੀਗੇ ਉਹਦੇ ਅੰਡਰ ਸ਼ੁਰੂ ਹੋਇਆ। ਅਤੇ ਪਿੱਛੋਂ ਫੈਮਿਲੀ ਦਾ ਪਿਛੋਕੜ ਇਹ ਆ ਵੀ ਸਾਡੀ ਫੈਮਿਲੀ ਪਿੱਛੋਂ ਬਠਿੰਡੇ ਤੋਂ ਆ ਅਤੇ ਕੀਨੀਆ ਦੇ ਵਿੱਚ ਅਸੀਂ ਮਤਲਬ ਕਿ ਬੌਰਨ ਹੋਏ ਹਾਂ, ਗਰੋ ਅਪ ਹੋਏ ਹਾਂ ਅਤੇ ਫਿਰ ਇੰਗਲੈਂਡ ਤੋਂ ਬਾਅਦ ਇੱਥੇ ਆਏ ਹਾਂ। ਬਿਲਕੁਲ, ਸਰੋਤਿਆਂ ਨੂੰ ਦੱਸਦੇ ਜਾਈਏ, ਹਰਪਾਲ ਸਿੰਘ ਮਾਨ ਬਹੁਤ ਹੀ ਵੈਲ ਐਜੂਕੇਟਡ ਕੈਂਡੀਡੇਟ ਹੈਗੇ ਆ ਕਾਲਜ ਬੋਰਡ ਦੇ ਲਈ ਅਤੇ ਦਸਤਾਰਧਾਰੀ ਸਿੱਖ ਹੈਗੇ ਆ। ਸੋ ਹੁਣ ਇਹ ਸਾਨੂੰ ਦੱਸੋ ਵੀ ਤੁਸੀਂ ਕਾਲਜ ਬੋਰਡ ਦੇ ਵਿੱਚ ਜਿਹੜਾ ਐਜ਼ ਏ ਕੈਂਡੀਡੇਟ ਕਿੱਦਾਂ ਮਨ ਬਣਾਇਆ ਅਤੇ ਕੀ ਇਸ਼ੂਜ਼ ਹੈਗੇ ਆ ਜਿਹੜੇ ਸ਼ੱਭੋ ਕਾਲਜ ਅਤੇ ਲਾਸ ਪੋਸਿਟਸ ਕਾਲਜ ਦੇ? ਹਾਂਜੀ, ਇਹਦੇ ਹਰਜੋਤ ਜੀ, ਜਦ ਮੈਂ ਹੁਣ ਇੱਥੇ ਪਿਛਲੇ 3 ਸਾਲਾਂ ਤੋਂ ਪਿਛਲੇ ਮਤਲਬ ਕਿ ਆਲਮੋਸਟ
10 ਸਾਲਾਂ 'ਚ ਸਿਲਿਕਨ ਵੈਲੀ ਦੇ ਵਿੱਚ ਕੰਮ ਕੀਤਾ ਹੈ ਜੀ। ਤੇ ਜਿਹੜੀਆਂ ਜੌਬਾਂ ਨੇ, ਕਈ ਜੌਬਾਂ ਦੇ ਵਿੱਚ ਤੁਹਾਨੂੰ ਐਡਵਾਂਸ ਡਿਗਰੀ ਚਾਹੀਦੀ ਹੈ, ਕਈ ਜੌਬਾਂ ਦੇ ਵਿੱਚ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ, ਪਰ ਅੱਜ ਕੱਲ੍ਹ ਬਹੁਤ ਜਿਹੜੀਆਂ ਕਈ ਜੌਬਾਂ ਨੇ ਉਹਦੇ ਵਿੱਚ ਤੁਹਾਨੂੰ ਡਿਗਰੀ ਨਹੀਂ ਚਾਹੀਦੀ, ਪਰ ਤੁਹਾਨੂੰ ਸਰਟੀਫਿਕੇਸ਼ਨ ਚਾਹੀਦੀ ਆ ਜੀ ਸਪੈਸੀਫਿਕ ਫੀਲਡ ਦੇ ਵਿੱਚ ਜੀ। ਤੇ ਉਹਦੇ ਵਿੱਚ ਜਿਹੜੇ ਮਤਲਬ ਕਿ ਲੇਬਰ ਆਉਂਦੀ ਆ H1B ਤੇ ਲੇਬਰ ਆਉਂਦੀ ਆ, ਉਹ ਉਸ ਜੌਬਾਂ ਨੂੰ ਫੁਲਫਿਲ ਕਰਦੀ ਆ ਜੀ। ਉਹ ਜਿਹੜੀਆਂ ਜੌਬਾਂ ਨੇ, ਉਹ ਜੌਬਾਂ ਜਿਹੜੇ ਇੱਥੇ ਤੇ ਬੋਰਨ ਨੇ ਜਾਂ ਇੱਥੇ ਜਿਹੜੇ ਗਰੋ ਅਪ ਹੋ ਰਹੇ ਨੇ ਜਾਂ ਇਮੀਗ੍ਰੈਂਟਸ ਆਏ ਨੇ, ਉਹ ਉਹਨਾਂ ਨੂੰ ਕਰ ਸਕਦੇ ਆ ਜੇ ਉਹਨਾਂ ਨੂੰ ਮਤਲਬ ਕਿ ਜਿਹੜੀ ਸਰਟੀਫਿਕੇਸ਼ਨ ਆ ਉਹ ਮਿਲ ਸਕਦੀ ਆ। ਕਿਉਂਕਿ ਮੋਸਟ ਕੰਪਨੀਜ਼ ਦੇ ਵਿੱਚ ਜਦ ਤੁਸੀਂ ਜੁਆਇਨ ਕਰਦੇ ਤੁਹਾਨੂੰ ਫੇਰ ਟ੍ਰੇਨਿੰਗ ਦਿੱਤੀ ਜਾਂਦੀ ਆ ਜੀ। ਮੈਂ ਤੁਹਾਨੂੰ ਆਪਣੇ ਫੀਲਡ ਦੇ ਵਿੱਚ ਦੱਸਦਾ ਹੈ, ਜਿਹੜਾ ਅੱਜ ਕੱਲ੍ਹ ਨਵਾਂ ਚੱਲਿਆ ਆ ਪਿਛਲੇ ਤਕਰੀਬਨ 3-4 ਸਾਲਾਂ ਤੋਂ, ਇਹ ਹੈਗਾ ਆ ਕਲਾਊਡ ਕੰਪਿਊਟਿੰਗ ਜੀ। ਜਿਹੜਾ ਸਾਰਾ ਤੁਹਾਡਾ ਡਾਟਾ ਆ ਉਹ ਕਲਾਊਡ ਦੇ ਵਿੱਚ ਆ, ਡੇਟਾ ਸੈਂਟਰਸ ਦੇ ਵਿੱਚ ਆ ਜੀ। ਉਹ ਜਿਹੜੇ ਡੇਟਾ ਸੈਂਟਰਸ ਨੇ ਉਹਨਾਂ ਨੂੰ 24 ਘੰਟੇ ਉਹਨਾਂ ਦੀਆਂ ਸ਼ਿਫਟਾਂ ਚੱਲਦੀਆਂ, ਜਿੱਦਾਂ ਅੱਗੇ ਪੁਰਾਣੇ ਟਾਈਮ ਤੇ ਫੈਕਟਰੀਆਂ ਚੱਲਦੀਆਂ ਜੀ। ਉਹਦੇ 'ਚ ਤੁਹਾਨੂੰ ਮੈਨ ਪਾਵਰ ਚਾਹੀਦੀ ਹੈ ਜਿਹੜੀ ਉਹਨੂੰ ਮੋਨੀਟਰ ਕਰੇ ਨਾ ਜੀ। ਇਹਦੇ 'ਚ ਇਹਨੂੰ ਕਹਿੰਦੇ ਡੈਵਓਪਸ, ਡਿਵੈਲਪਮੈਂਟ ਆਪਰੇਸ਼ਨਸ ਰੋਲ। ਉਹਦੇ ਨਾਲ ਡੇਟਾ ਸੈਂਟਰ ਆਪਰੇਸ਼ਨਸ ਤੇ ਨਾਲ ਸਿਕਿਉਰਿਟੀ ਆਪਰੇਸ਼ਨਸ ਦੇ 3 ਜਿਹੜੇ ਫੀਲਡ ਨੇ, ਨਵੇਂ ਫੀਲਡ ਨੇ ਜੀ। ਤੇ ਇਹਨਾਂ ਦੇ ਵਿੱਚ ਜਿੱਦਾਂ 24 ਘੰਟੇ 7 ਦਿਨ ਤੁਹਾਨੂੰ ਸ਼ਿਫਟਾਂ ਚਾਹੀਦੀਆਂ ਜੀ। ਤਾਂ ਇਹ ਜਿਹੜੇ ਜੌਬ ਨੇ, ਮੋਨੀਟਰਿੰਗ ਦੇ ਜੌਬ ਆ ਜਾਂ ਲੌਗਸ ਨੂੰ ਦੇਖਣੇ ਆ ਜਾਂ ਜਿਹਨੂੰ ਕਹਿੰਦੇ ਆ SRE ਰੋਲਸ, ਰਾਈਟ, ਇਹਦੇ 'ਚ ਤੁਹਾਨੂੰ ਕੋਈ ਡਿਗਰੀ ਲੈਣ ਦੀ ਲੋੜ ਨਹੀਂ ਗੀ, ਪਰ ਤੁਹਾਨੂੰ ਸਰਟੀਫਿਕੇਸ਼ਨ ਜ਼ਰੂਰ ਚਾਹੀਦੀ ਆ ਜੀ। ਫਿਰ ਨਾਲ ਦੀ ਨਾਲ ਮੈਂ ਨਾ ਦੇਖਿਆ ਵੀ ਪਲੈਨਿੰਗ ਕਮਿਸ਼ਨ ਦੇ ਵਿੱਚ ਹਰ ਮਹੀਨੇ ਸਾਨੂੰ ਮੈਂਡੇਟ ਆਉਂਦਾ ਆ ਜਾਂ ਸਟੇਟ ਤੋਂ ਜਾਂ ਲੋਕਲ ਪੋਲੀਟੀਸ਼ੀਅਨਸ ਤੋਂ ਵੀ ਤੁਸੀਂ ਅਫੋਰਡੇਬਲ ਹਾਊਸਿੰਗ ਵਧਾਓ ਜੀ। ਹੁਣ ਜੇ ਆਪਣਾ ਯੂਨੀਅਨ ਸਿਟੀ ਸਾਊਥ ਹੇਵਰਡ ਦਾ ਏਰੀਆ ਦੇਖੀਏ, ਈਸਟ ਬੇ ਦਾ, ਇਹਦੇ 'ਚ ਤਕਰੀਬਨ 46% ਜਿਹੜੀ ਪੋਪੂਲੇਸ਼ਨ ਆ ਉਹ ਬਾਹਰਲੀ ਜੰਮੀ ਆ ਜੀ। ਮੋਸਟ ਆਫ ਜਿਹੜੀ ਇਹ ਪੋਪੂਲੇਸ਼ਨ ਆ ਤਕਰੀਬਨ ਇਹ ਪੇਚੈਕ ਟੂ ਪੇਚੈਕ ਆਪਣਾ ਗੁਜ਼ਾਰਾ ਕਰਦੀ ਆ। ਤੇ ਇਹ ਜਿਹੜੀ ਕੈਲੀਫੋਰਨੀਆ ਦੇ 6th ਲਾਰਜੈਸਟ ਇਕੋਨਮੀ ਆਪਾਂ ਗੱਲ ਕਰਦੇ ਆ, ਇਹਦੇ 'ਚ ਤਕਰੀਬਨ ਅੱਧੀ ਪੋਪੂਲੇਸ਼ਨ ਇਹਦਾ ਬੈਨੀਫਿਟ ਨਹੀਂ ਲੈ ਸਕਦੀ, ਕਿਉਂਕਿ ਉਹਨਾਂ ਦੇ ਜਿਹੜੇ ਸਕਿੱਲਸ ਨੇ ਉਹ ਹੈ ਨਹੀਂਗੇ ਜੀ। ਹੁਣ ਜੇ ਆਪਣੀ ਜਿਹੜੀ ਮੈਂ ਕੰਪਨੀ ਦੇ ਵਿੱਚ ਕਰਦਾ ਸੀਗਾ, ਉਹਦੇ 'ਚ ਜੇ ਡਾਇਵਰਸਿਟੀ ਦੇਖੀਏ, ਉਹਦੇ 'ਚ ਡਾਇਵਰਸਿਟੀ ਵੱਲੋਂ ਜਿੱਦਾਂ ਹਿਸਪੈਨਿਕ ਲਟੀਨੋ ਇੰਜੀਨੀਅਰ ਸਾਡੇ ਨਾਲ ਕੱਲਾ ਇੱਕ ਸੀਗਾ ਜੀ, ਅਫਰੀਕਨ ਅਮਰੀਕਨ ਇੰਜੀਨੀਅਰ 0 ਸੀਗੇ। ਇਹ ਵੀ ਦੱਸ ਦਿਓ ਟੋਟਲ ਕਿੰਨੇ ਇੰਜੀਨੀਅਰ ਉਸ ਕੰਪਨੀ 'ਚ, ਤਾਂ ਕਿ ਜਿਹੜੇ ਸਰੋਤੇ ਉਹਨਾਂ ਨੂੰ ਪਤਾ ਲੱਗ ਜਾਏ। 400 ਬੰਦਾ ਸੀਗਾ ਜੀ, ਤੇ ਤਕਰੀਬਨ 300 ਇੰਜੀਨੀਅਰ ਸੀਗੇ। ਤੇ ਉਹਦੇ 'ਚ ਮਤਲਬ ਕਿ ਜਿਹੜੀ ਸਟੇਟ ਦੇ ਵਿੱਚ 50% ਪੋਪੂਲੇਸ਼ਨ ਲਟੀਨੋ ਆ ਜੀ, ਤੇ ਉਹਨਾਂ ਦਾ ਕੱਲਾ ਇੱਕ ਇੰਜੀਨੀਅਰ ਹੋਵੇ, ਇਹ ਥੋੜੀ ਜਿਹੀ ਅੱਛੀ ਗੱਲ ਨਹੀਂ ਗੀ, ਹੈ ਨਾ ਜੀ। ਤੇ ਉਹਦੇ ਨਾਲ ਹੁਣ ਦੇਖੋ ਆਪਾਂ ਸਾਰੀ ਲੇਬਰ ਬਾਹਰੋਂ ਇੰਪੋਰਟ ਕਰ ਸਕਦੇ ਹਾਂ, ਪਰ ਰਹਿੰਦੇ ਆਪਾਂ ਇਸ ਮੁਲਕ ਦੇ ਵਿੱਚ ਆ ਜੀ। ਤੇ ਜਿੰਨਾ ਤੱਕ ਆਪਾਂ ਜਿਹੜਾ ਇਹ ਡਿਵਾਈਡ ਬਿਟਵੀਨ ਮਤਲਬ ਕਿ ਦ ਰਿਚ ਐਂਡ ਪੂਅਰ ਆ, ਜਾਂ ਜਿਨ੍ਹਾਂ ਕੋਲ ਪੈਸਾ ਹੈਗਾ ਜਾਂ ਨਹੀਂ ਹੈਗਾ, ਉਹਨੂੰ ਜੇ ਨਹੀਂ ਐਡਰੈਸ ਕਰਦੇ, ਇਹ ਗਾਂ ਦੇ ਸਮੇਂ ਦੇ ਵਿੱਚ ਇਕਨੋਮਿਕ ਡਿਫੀਕਲਟੀ ਦੇ ਵਿੱਚ ਸਾਰਿਆਂ ਨੂੰ ਡਿਫੀਕਲਟੀ ਹੋਣੀ, ਖਾਸ ਕਰਕੇ ਜਿਹੜੇ ਆਪਾਂ ਸਿੱਖ ਹਾਂ, ਆਪਾਂ ਨੂੰ ਜਾਂ ਇਮੀਗ੍ਰੈਂਟਸ ਨੇ, ਇਹਨਾਂ ਤੇ ਬੈਕਲੈਸ਼ ਜ਼ਰੂਰ ਹੋਏਗਾ ਜੀ। ਹੁਣ ਤੁਸੀਂ ਇਹ ਦੇਖ ਲਓ, ਮੈਂ ਜੇ ਤੁਹਾਨੂੰ ਐਗਜ਼ਾਮਪਲ ਦੇਵਾਂ, ਜਿਹੜਾ ਬੰਦਾ H1B ਵੀਜ਼ੇ ਤੇ ਆਂਦਾ ਬਾਈ ਲਾਅ, ਉਹਦੀ ਤਨਖਾਹ 1,20,000 ਆ ਜੀ। ਤੇ ਜੇ ਉਹ ਦੋਵੇਂ ਹਸਬੈਂਡ ਵਾਈਫ ਆਉਂਦੇ ਨੇ, ਉਹਨਾਂ ਦੀ $2.5 ਲੱਖ ਤਨਖਾਹ ਸਾਲ ਦੀ ਹੈਗੀ ਆ। ਤੇ ਉਹਨਾਂ ਨੂੰ ਜਿਹੜਾ ਮਤਲਬ ਕਿ $1 ਮਿਲੀਅਨ ਦਾ ਮਤਲਬ ਕਿ ਮਕਾਨ ਖਰੀਦਣਾ ਕੋਈ ਵੱਡੀ ਗੱਲ ਨਹੀਂ ਜੀ। ਇਸ ਕਰਕੇ ਤੁਸੀਂ ਦੇਖ ਲਏ ਵੀ ਪਿਛਲੇ ਤਕਰੀਬਨ 6-7 ਸਾਲਾਂ ਤੋਂ ਜਿਹੜੀ ਬੇ ਏਰੀਏ ਦੀ ਰੀਅਲ ਐਸਟੇਟ ਵੈਲਿਊ ਆ ਉਹ ਇੱਕਦਮ ਚੜ ਗਈ। ਜਿਹੜੇ 5-5, 6-6 ਲੱਖ ਡਾਲਰ ਦੇ ਮਕਾਨ ਸੀਗੇ, ਉਹ ਮਤਲਬ ਕਿ 1.2 ਮਿਲੀਅਨ ਤੇ ਚੱਲ ਗਏ ਜੀ। ਹੁਣ ਜਿਹੜਾ ਬੰਦਾ ਉੱਥੋਂ ਆਉਂਦਾ ਆ, ਉਹਦੇ ਲਈ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਗੀ ਜੀ। ਹੁਣ ਜੇ ਆਪਾਂ H1B ਦੇਖੀਏ, ਹਰ ਸਾਲ 80,000 H1B ਆਉਂਦਾ ਤੇ ਉਹਦੇ ਚੋਂ ਤਕਰੀਬਨ 50,000 H1B ਵਾਲੇ ਬੇ ਏਰੀਏ 'ਚ ਸੈਟਲ ਹੁੰਦੇ ਨੇ ਜੀ। ਉਹਨੂੰ ਜੇ ਹੁਣ 5 ਸਾਲ ਮਤਲਬ ਕਿ ਪਿਛਲੇ 10 ਸਾਲਾਂ ਦਾ ਟ੍ਰੈਂਡ ਦੇਖੀਏ, ਤੇ 5 ਲੱਖ ਬੰਦਾ H1B ਤੋਂ ਇੱਥੇ ਆ ਗਿਆ ਤੇ 5 ਲੱਖ ਘਰ ਆਪਣੇ ਕੋਲ ਬਣੇ ਨੀ ਗੇ ਜੀ। ਇਹਦੇ ਕਰਕੇ ਘਰਾਂ ਦੀ ਸ਼ਾਰਟੇਜ ਹੋ ਗਈ, ਉਹਦੇ ਨਾਲ ਜਿਹੜੀ ਮਤਲਬ ਕਿ ਵੈਲਿਊ ਸੀਗੀ ਇੱਕਦਮ ਚੜ ਗਈ, ਤੇ ਨਾਲੇ ਅਪਾਰਟਮੈਂਟਾਂ ਦੀ ਵੈਲਿਊ ਚੜ ਗਈ। ਪਰ ਇਹਦੇ 'ਚ ਹੁਣ ਦੇਖੋ ਪ੍ਰੋਬਲਮ ਇਹ ਆ ਵੀ ਬਾਹਰੋਂ ਤਾਂ ਆ ਕੇ ਅਸੀਂ ਇਹਨੂੰ ਆਰਟੀਫਿਸ਼ੀਅਲੀ ਇਨਫਲੇਟ ਕਰਤਾ ਜੀ। ਪਰ ਜਿਹੜਾ ਹੁਣ ਇੱਥੇ ਸਟੂਡੈਂਟ ਸਕੂਲ 'ਚ ਜਾਂਦਾ ਹੈ, ਲੋਨ ਲੈਂਦਾ ਹੈ, ਯੂਨੀਵਰਸਿਟੀ 'ਚ ਜਾਂਦਾ ਹੈ,
ਬਾਅਦ ਚੋਂ ਇਹ ਨਹੀਂ ਪਤਾ ਮੈਨੂੰ ਮਤਲਬ ਕਿ ਜੌਬ ਮਿਲਣੀ ਨਹੀਂ ਮਿਲਣੀ। ਜਾਂ ਜਿਹੜੇ ਇੰਜੀਨੀਅਰਿੰਗ ਫੀਲਡ 'ਚ ਨਹੀਂ, ਜਿਨ੍ਹਾਂ ਦੀਆਂ ਐਵਰੇਜ ਤਨਖਾਹਾਂ 40,000 50,000 ਆ, ਕੋਈ ਟੀਚਰ ਆ, ਕੋਈ ਹੋਰ ਕਿਤੇ ਵੀ, ਕੋਈ ਸੇਲ 'ਚ ਆ, ਕਿਤੇ ਵੀ ਆ, ਰਾਈਟ ਜੀ, ਉਹਨਾਂ ਲਈ ਅਫੋਰਡ ਕਰਨਾ ਬਹੁਤ ਔਖਾ ਹੈ। ਸੋ ਇਹਦੇ ਕਰਕੇ ਮੈਨੂੰ ਆਪ ਨੂੰ ਕਾਫੀ ਕੌਨਸ਼ੀਅਸਲੀ ਮੈਂ ਸੋਚਿਆ ਵੀ ਇਹ ਗਲਤ ਗੱਲ ਆ ਵੀ ਜਿੱਥੇ ਅਸੀਂ ਰਹਿੰਦੇ ਹਾਂ ਦੂਜਿਆਂ ਦੇ ਨਾਲ, ਤੇ ਇਹ ਇੱਕ ਕਮਿਊਨਿਟੀ ਜਾਂ ਦੋ ਕਮਿਊਨਿਟੀਆਂ ਨੂੰ ਮਤਲਬ ਕਿ ਬੈਨੀਫਿਟ ਹੋ ਰਿਹਾ, ਬਾਕੀਆਂ ਨੂੰ ਨਹੀਂ ਹੁੰਦਾ ਵੇ। ਇਹਦੇ ਲੌਂਗ ਟਰਮ ਇੰਪਲੀਕੇਸ਼ਨਸ ਬਹੁਤ ਖਰਾਬ ਆ। ਜਿੱਦਾਂ ਤੁਸੀਂ ਅੱਜ ਯੂਰਪ ਦੇ ਵਿੱਚ ਦੇਖ ਰਹੇ ਆ, ਜਿਹੜਾ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਆ ਬਹੁਤ ਜ਼ਿਆਦਾ ਹੈ। ਉਹ ਇਸ ਕਾਰਨ ਕਰਕੇ ਹੁੰਦਾ ਜਦ ਇਕਨੋਮਿਕਲੀ ਜਿਹੜੇ ਉੱਥੇ ਦੇ ਪੋਪੂਲੇਸ਼ਨ ਹੁੰਦੀ ਆ, ਜਦ ਉਹ ਡਿਸਐਡਵਾਂਟੇਜ ਹੁੰਦੀ ਆ, ਉਹ ਫਿਰ ਰਿਐਕਟ ਕਰਦੀ ਆ। ਤੇ ਇਹ ਇਸ ਗੱਲ ਨੂੰ ਸੋਚ ਕੇ ਮੈਂ ਕਿਹਾ ਵੀ ਸਾਨੂੰ ਇਹੋ ਜਿਹਾ ਉਪਰਾਲਾ ਲੈਣਾ ਚਾਹੀਦਾ ਜਿਹਦੇ ਵਿੱਚ ਇੱਥੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਕੀ ਬੈਨੀਫਿਟ ਹੋਵੇ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਨਹੀਂ ਹੈਗਾ। ਇਹਦੇ ਜੇ ਆਪਾਂ ਹੁਣ ਅੱਜ ਪੰਜਾਬ ਦੀ ਇਮੀਗ੍ਰੇਸ਼ਨ ਦੇਖਦੇ ਹਾਂ, ਉਹਦੇ ਵਿੱਚ ਸਾਡੀ ਜਿਹੜੀ ਰੈਪਰੈਜ਼ੈਂਟੇਸ਼ਨ ਆ ਸਿਲਿਕਨ ਵੈਲੀ ਦੇ ਵਿੱਚ ਬਹੁਤ ਥੋੜ੍ਹੀ ਆ। ਸੋ ਇਹਦੇ ਕਰਕੇ ਜਿਹੜੇ ਆਪਣੀ ਕਮਿਊਨਿਟੀ ਯੂਨੀਅਨ ਸਿਟੀ 'ਚ 12% ਸਿੱਖ ਨੇ, 18% ਇੰਡੀਅਨ ਅਮੈਰੀਕਨ ਨੇ, ਜਾਂ ਹੇਵਰਡ ਦੇ ਵਿੱਚ ਆਪਣੀ ਕਮਿਊਨਿਟੀ ਦੀ ਚੰਗੀ ਪਰਸੈਂਟੇਜ ਹੈਗੀ ਆ, ਉਹਨਾਂ ਨੂੰ ਕੋਈ ਇਸ ਇਕੋਨਮੀ ਦਾ ਬੈਨੀਫਿਟ ਨਹੀਂ ਹੈਗਾ। ਆਪਾਂ ਹੁਣ ਕਹਿ ਦਿੰਦੇ ਵੀ ਮੈਜੋਰਿਟੀ ਨੂੰ ਨਹੀਂ ਹੈਗਾ। ਸੋ ਉਹਦੇ ਲਈ ਤੁਸੀਂ ਹਰਪਾਲ ਸਿੰਘ ਜੀ, ਉਹਦੇ ਲਈ ਤੁਸੀਂ ਕਾਲਜ ਦੇ ਵਿੱਚ ਕੋਈ ਇੱਦਾਂ ਦੀਆਂ ਕਲਾਸਿਸ ਲਾਉਣੀਆਂ ਦਾ ਪ੍ਰੋਗਰਾਮ ਆ। ਇੱਕ ਹੋਰ ਬਹੁਤ ਵੱਡਾ ਇਸ਼ੂ ਨਰਸਿੰਗ ਦਾ ਆ। ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਆ, ਚਾਹੇ ਉਹ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੀਆਂ, ਫਿਲਪੀਨੋ ਕਮਿਊਨਿਟੀ ਨੂੰ ਬਿਲੋਂਗ ਕਰਦੀਆਂ, ਉਹ ਨਰਸਿਸ ਬਹੁਤ ਆ, ਪਰ ਕਈ ਵਾਰ ਸਰਟੀਫਿਕੇਸ਼ਨ ਲੈਣੀ ਪੈਂਦੀ ਆ। ਅਤੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ 'ਚ ਜਿਹੜੀਆਂ ਆ, ਉਹ ਐਡਮਿਸ਼ਨ ਹੀ ਨਹੀਂ ਮਿਲਦੇ ਕਾਲਜਾਂ 'ਚ, ਕਿਉਂਕਿ ਉਹਨਾਂ ਨੇ ਸੀਟਾਂ ਬੜੀਆਂ ਘੱਟ ਰੱਖੀਆਂ ਆ। ਹਾਂਜੀ, ਇਹ ਹਰਜੋਤ ਜੀ ਤੁਸੀਂ ਬਹੁਤ ਅੱਛਾ ਪੁਆਇੰਟ ਲਿਆਂਦਾ ਹੈ, ਕਿਉਂਕਿ ਇਹਦੇ ਨਾਲ ਜੇ ਆਪਾਂ ਹੁਣ ਦੇਖੀਏ ਜਿਹੜੀਆਂ ਅੱਜ ਜੋਬਾਂ ਬੇਰੀਏ ਦੇ ਵਿੱਚ, ਜਾਂ ਜਿਹੜੀ ਇਕੋਨਮੀ ਹੈ ਵਰਲਡ ਦੀ, ਉਹ ਨੌਲੇਜ ਬੇਸਡ ਇਕੋਨਮੀ ਹੋ ਗਈ, ਰਾਈਟ। ਇੱਕ ਤਾਂ ਜਿਹੜੀਆਂ ਜੋਬਾਂ ਨੇ ਹਾਈਟੈਕ ਦੀਆਂ ਜੋਬਾਂ ਨੇ, ਕੁਛ ਇੰਜੀਨੀਅਰਿੰਗ ਦੀਆਂ ਜੋਬਾਂ ਨੇ, ਕੁਛ ਜਿਹੜੇ ਮੋਨੀਟਰਿੰਗ ਦੇ ਆਪਰੇਸ਼ਨ ਦੀ ਜੋਬਸ ਨੇ। ਆਪਾਂ ਜ਼ਿਆਦਾ ਫੋਕਸ ਕਰਨਾ ਜਿਹੜੇ ਓਪਸ ਜੋਬਸ ਨੇ, ਰਾਈਟ। ਉਹਦੇ ਵਿੱਚ ਬੰਦਿਆਂ ਨੂੰ, ਆਪਣੇ ਸਟੂਡੈਂਟਸ ਨੂੰ, ਜਾਂ ਯੰਗ ਅਡਲਟਸ ਨੂੰ, ਜਾਂ ਕੋਈ ਵੀ ਕਿਤੇ ਵੀ ਇੱਕ ਬੰਦਾ ਕੰਮ ਕਰਦਾ ਹੈ, ਕਮਿਊਨਿਟੀ ਕਾਲਜ ਦੇ ਵਿੱਚ ਉਹਨੂੰ ਮਤਲਬ ਕਿ 3 ਮਹੀਨਿਆਂ ਦੀ, 6 ਮਹੀਨਿਆਂ ਦੀ, 9 ਮਹੀਨਿਆਂ ਦੀ ਸਰਟੀਫਿਕੇਸ਼ਨ ਮਿਲ ਕੇ ਉਹ ਇਸ ਜੋਬਾਂ ਦੇ ਵਿੱਚ ਮਤਲਬ ਕਿ ਇਸ ਇਕੋਨਮੀ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ। ਉਹ ਜੋਬਾਂ ਦੀ ਤਕਰੀਬਨ ਐਵਰੇਜ ਸੈਲਰੀ 70,000 ਤੋਂ $1,00,000 ਤੱਕ ਸ਼ੁਰੂ ਦੀ ਆ। ਉਹਦੇ ਨਾਲ ਜਦ ਤੁਸੀਂ ਹੋਰ ਸਰਟੀਫਿਕੇਸ਼ਨ ਲੈਂਦੇ ਆ, ਥੋੜੀ ਸੈਲਰੀ ਆਪਣੀ ਵੱਧਦੀ ਜਾਂਦੀ ਹੈ। ਨੰਬਰ 1। ਨੰਬਰ 2, ਜਿਹੜਾ ਇੱਕ ਡਾਟਾ ਆ ਗਵਰਨਮੈਂਟ ਦਾ, ਫੈਡਰਲ ਗਵਰਨਮੈਂਟ ਦਾ ਡਾਟਾ ਆ, ਉਹ ਡਾਟਾ ਸਿਰਫ US ਸਿਟੀਜ਼ਨਸ ਉਹਨੂੰ ਹੈਂਡਲ ਕਰ ਸਕਦੇ ਨੇ, ਹੋਰ ਨਹੀਂ ਕਰ ਸਕਦਾ। ਹੁਣ ਸਾਡੀ ਕੰਪਨੀ ਜਿੱਥੇ ਅਸੀਂ ਹੁਣ ਕੰਮ ਕਰਦੇ ਹਾਂ ਮੈਕਫੀ ਦੇ ਵਿੱਚ, ਸਾਨੂੰ ਬੰਦੇ ਨਹੀਂ ਲੱਭਦੇ ਜਿਹੜੇ ਸਿਟੀਜ਼ਨ ਆ ਤੇ ਜਿਨ੍ਹਾਂ ਕੋਲ ਸਰਟੀਫਿਕੇਸ਼ਨ ਆ। ਇਹ ਜਿਹੜੀ ਸਿਕਿਉਰਿਟੀ ਆਪਸ ਦੀ ਜੋਬ ਆ, ਇਸ ਤੁਸੀਂ ਦੇਖਣਾ ਕੋਈ ਰਸ਼ੀਆ ਤੋਂ ਹੈਕ ਕਰਦਾ, ਜਾਂ ਚਾਈਨਾ ਤੋਂ ਕਰਦਾ, ਨਾਰਥ ਕੋਰੀਆ ਤੋਂ, ਈਰਾਨ ਤੋਂ, ਉਹਨਾਂ ਦਾ ਇਹੀ ਕੰਮ ਆ। ਅਸੀਂ ਦੇਖਣੇ ਵੀ IP ਐਡਰੈਸ ਕਿੱਥੋਂ ਆਉਂਦੇ ਨੇ। ਸੋ ਇਹਦੇ ਲਈ ਕੰਪਨੀਆਂ ਵੀ ਕਰਦੀਆਂ, ਮੈਕਫੀ ਵੀ ਕਹਿੰਦੀ ਹੈ ਵੀ ਜੇ ਮਤਲਬ ਕਿ ਟ੍ਰੇਨਿੰਗ ਪ੍ਰੋਗਰਾਮਸ ਹੋਣ, ਅਸੀਂ ਇਹਨਾਂ ਨੂੰ ਹਾਇਰ ਕਰਾਂਗੇ। ਪਰਸੋਂ ਹੀ ਗੂਗਲ ਵਾਲਿਆਂ ਦਾ ਵੀ ਮੈਨੂੰ ਕੰਟੈਕਟ ਆਇਆ ਵੀ ਜੇ ਤੁਸੀਂ ਇਹ ਉਪਰਾਲਾ ਕਰਦੇ ਆ ਤੇ ਜਿਹੜੇ ਸਟੂਡੈਂਟਸ ਮਤਲਬ ਕਿ ਟ੍ਰੇਨ ਹੋ ਕੇ ਕਰਦੇ ਆ, ਤੇ ਅਸੀਂ ਡਾਇਵਰਸਿਟੀ ਵਧਾਉਣੀ ਮੰਗਦੇ ਆ, ਤੇ ਨਾਲ ਇਹਨਾਂ ਨੂੰ ਅਸੀਂ ਜੋਬ ਦੇਵਾਂਗੇ। ਇਹ ਹੈਗਾ ਜਿਹੜਾ ਹਾਈਟੈਕ ਦਾ। ਜਿਹੜਾ ਦੂਜਾ ਮੇਨ ਗੱਲ ਆ ਰਹੀ ਆ ਕੈਲੀਫੋਰਨੀਆ ਔਰ ਅਮਰੀਕਾ ਦੇ ਵਿੱਚ, ਇਹਨੂੰ ਕਿਹਾ ਜਾਂਦਾ ਸਿਲਵਰ ਸੁਨਾਮੀ। ਸਿਲਵਰ ਸੁਨਾਮੀ ਇਹਦਾ ਮਤਲਬ ਇਹ ਆ ਵੀ ਜਿਹੜੇ ਸਾਰੇ ਬੇਬੀ ਬੂਮਰ ਨੇ, ਉਹਨਾਂ ਨੇ ਅਗਲੇ ਮਤਲਬ ਕਿ 5 ਸਾਲਾਂ ਨੂੰ, 10 ਸਾਲਾਂ ਨੂੰ ਰਿਟਾਇਰ ਹੋਣਾ ਹੈ। ਤੇ ਜਦ ਉਹਨਾਂ ਨੇ ਰਿਟਾਇਰ ਹੋਣਾ, ਉਹਨਾਂ ਦੇ ਜਿਹੜੇ ਹੈਲਥ, ਜਿਹੜੇ ਲਾਈਫ ਐਕਸਪੈਕਟੈਂਸੀ ਆ, ਉਹ ਬਹੁਤ ਲੰਬੀ ਆ, ਤੇ ਉਹਦੇ ਨਾਲ ਜਿਹੜੇ ਹੈਲਥ ਰਿਲੇਟਡ ਇਸ਼ੂਜ਼ ਨੇ ਉਹ ਵਧਣੇ ਨੇ, ਘਟਣੇ ਨੇ। ਤੇ ਇਹਦੇ ਨਾਲ ਜਿਹੜੇ ਨਰਸਿੰਗ ਦੇ ਆ ਜਾਂ ਹੈਲਥ ਰਿਲੇਟਡ ਫੀਲਡਸ ਦੀ ਸ਼ਾਰਟੇਜ ਆ। ਇਹ ਜਿਹੜੀਆਂ ਕਮਿਊਨਿਟੀ ਕਾਲਜਸ ਨੇ, ਇਹ ਜਿਹੜਾ 50 ਸਾਲ ਦਾ ਪੁਰਾਣਾ ਇਹਨਾਂ ਦਾ ਪਲਾਨ ਸੀਗਾ, ਉਹਦੇ ਨਾਲ ਚੱਲੀ ਜਾਂਦੇ। ਜਿੱਦਾਂ ਹੁਣ ਸ਼ਿਵੋ ਕਾਲਜ ਦੇ ਵਿੱਚ ਉਹ 50 ਸਪੇਸਾਂ ਨੇ ਨਰਸਿੰਗ ਲਈ, 50 ਸੀਟਸ, ਹਲੇ ਕਿ ਜਿਹੜੀ 50 ਸਪੇਸ ਹੈ, ਹਲੇ ਕਿ ਉਹ ਬਹੁਤ ਅੱਛਾ ਨਰਸਿੰਗ ਪ੍ਰੋਗਰਾਮ ਜੀ। ਇਹ ਜਿਹੜੇ ਲਾਸ ਪੋਸੀਟਾਸ ਤੇ ਸ਼ਿਵੋ ਕਾਲਜ ਦੀ ਬਜਟ $300 ਮਿਲੀਅਨ ਦੀ ਆ ਜੀ।
ਹੁਣ ਮੇਰਾ ਇਹ ਕੁਐਸਚਨ ਆ ਵੀ ਜਿਹੜਾ $300 ਮਿਲੀਅਨ ਇਹ ਜਾਂਦਾ ਕਿੱਥੇ ਆ ਜੀ, ਵੀ ਇਹ ਜਿਹੜੀਆਂ 50 ਸਪੇਸਿਸ ਨੇ ਇਹਨਾਂ ਨੂੰ 500 ਕੀਤਾ ਜਾਵੇ। ਜੇ 500 ਕੀਤਾ ਜਾਵੇ ਇਹਦੇ ਚ ਜਿਹੜੇ ਵੀ ਮਤਲਬ ਕਿ ਆਪਣੇ ਪੰਜਾਬੀ ਜਾਂ ਇੰਡੀਅਨ, ਫਿਲੀਪੀਨੋ, ਲਟੀਨੋ ਜਿਹੜੀਆਂ ਜਿਨ੍ਹਾਂ ਨੇ ਨਰਸਿੰਗ ਕਰਨੀ ਆ ਜਾਂ ਜਿਹਨੇ RN ਵੀ ਬਣਨਾ, LVN ਕਰਨਾ ਆ, ਜਾਂ ਜਿਹੜਾ ਬਲੱਡ ਡਰਾ ਦਾ ਕਰਨਾ, ਜਾਂ ਨਵਾਂ ਇੱਕ ਫੀਲਡ ਨਿਕਲਿਆ ਸਕਰਾਈਬ ਹੋਇਆ ਜਿਹੜਾ ਡਾਕਟਰ ਦੇ ਨਾਲ ਤੁਰਿਆ ਫਿਰਦਾ ਹੈ ਤੇ ਉਹ ਨੋਟਸ ਲੈਂਦਾ ਹੈ। ਇਹਨੂੰ ਡਾਕਟਰ ਨੂੰ ਨੋਟਸ ਲਿਖਣੇ ਪੈਂਦੇ, ਉਹ ਵੀ ਤਕਰੀਬਨ $28 ਘੰਟੇ ਦੀ ਜੌਬ ਆ। ਸਟੈਨਫੋਰਡ ਯੂਨੀਵਰਸਿਟੀ ਤੁਸੀਂ ਅੱਜ ਚੱਲ ਜਾਓ, ਉਹ ਸਕਰਾਈਬਸ ਰੱਖੇ ਹੋਏ ਨੇ ਉਹਨਾਂ ਨੇ। ਸੋ ਇਹ ਜਿਹੜੀਆਂ ਜੌਬਾਂ ਹਾਈ ਪੇਡ ਜੌਬਸ ਹੈਗੀਆਂ ਨੇ। ਹੁਣ ਇਹ ਜਿਹੜੀ ਕਮਿਊਨਿਟੀ ਕਾਲਜ ਜਦ ਇਹ ਸਪੇਸਿਸ ਨੂੰ ਕਲੋਜ਼ ਕਰਦੀ ਆ, ਉਹਦੇ ਆਲੇ ਦੁਆਲੇ ਜਿਹੜੀਆਂ ਸਾਰੀਆਂ ਪ੍ਰਾਈਵੇਟ ਕਾਲਜਸ ਨੇ ਉਹ ਖੁੱਲ ਜਾਂਦੀਆਂ ਨੇ ਤੇ ਉੱਥੇ ਮਤਲਬ ਕਿ ਆਮ ਜਿਹੜਾ ਇਮੀਗ੍ਰੈਂਟ ਆ ਜਾਂ ਕਿਸੇ ਨੇ ਨਰਸਿੰਗ ਕਰਨੀ ਆ ਉਹਨੂੰ ਉੱਥੇ ਜਾਣਾ ਪੈਂਦਾ ਹੈ। ਹਾਂਜੀ, ਫੀਸ ਬਹੁਤ ਜ਼ਿਆਦਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ। ਜਿਹੜੀ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਦੀ ਵਾਈਸ ਚੇਅਰ ਆ, ਉਹਦਾ ਨਾਮ ਆ ਐਲੈਕਸ ਗਲਾਰਡੋ ਰੁਕਰ ਜੀ, ਬਹੁਤ ਪਾਵਰਫੁਲ ਪੋਜੀਸ਼ਨ ਦੇ ਵਿੱਚ ਆ। ਉਹਦੀ ਲੜਕੀ ਨੇ LVN ਕਰਨਾ ਸੀਗਾ ਤੇ ਉਹ ਸੈਕਰਾਮੈਂਟੋ ਸਿਟੀ ਕਾਲਜ ਦੇ ਵਿੱਚ ਜਗ੍ਹਾ ਲੈਣ ਗਈ ਤੇ ਉਹਨੂੰ ਜਗ੍ਹਾ ਨਹੀਂ ਮਿਲੀ ਜੀ। ਉਹਨੂੰ ਹਾਰ ਕੇ ਪ੍ਰਾਈਵੇਟ ਕਾਲਜ ਦੇ ਵਿੱਚ $25,000 ਦਾ ਲੋਨ ਲੈ ਕੇ ਉਹਨੇ ਜਿਹੜਾ ਮਤਲਬ ਕਿ ਸਾਲ ਦਾ LVN ਦਾ ਕੋਰਸ ਆ ਉਹ ਲੈਣਾ ਪਿਆ। ਹੁਣ ਦੇਖੋ $25,000 ਦਾ ਉਹਦਾ ਕਰਜ਼ਾ ਆ ਸ਼ੁਰੂ ਕਰਨ ਤੋਂ ਹੀ। ਹਾਲੇ ਕਿ ਜਿਹੜੀ ਕਮਿਊਨਿਟੀ ਕਾਲਜ ਤੁਹਾਨੂੰ $1,000 ਦੇ ਵਿੱਚ ਤੁਸੀਂ ਕਰ ਸਕਦੇ ਸੀ, ਰਾਈਟ। ਉਹ ਇਹ ਮਤਲਬ ਕਿ ਜਿੰਨਾ ਤੱਕ ਜਿਹੜਾ ਬੋਰਡ ਦਾ ਇਹ ਕੰਮ ਆ, ਜਿਹੜੀ ਬਜਟ ਆਉਂਦੀ ਆ ਉਹਨੂੰ ਤੁਸੀਂ ਉਹਦੇ ਪ੍ਰਾਇਓਰਿਟੀ ਸੈੱਟ ਕਰਨੇ ਨੇ ਤੇ ਜਿਹੜਾ ਚਾਂਸਲਰ ਆ ਤੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜਾ ਤੁਹਾਡੀ ਪਾਲਿਸੀ ਆ ਉਹਨੂੰ ਇੰਪਲੀਮੈਂਟ ਕਰਨਾ ਜੀ, ਰਾਈਟ। ਸੋ ਇਹਦੇ ਚ ਸ਼ੰਭੂ ਕਾਲਜ ਦੇ ਵਿੱਚ ਇੱਕ ਆਪਾਂ ਨੂੰ ਇਹੋ ਜਿਹੀ ਓਪਰਚੁਨਿਟੀ ਮਿਲੀ ਹੈ ਵੀ ਜਿਹੜਾ ਇੱਥੇ ਦਾ ਚਾਂਸਲਰ ਸੀਗਾ ਉਹਨੂੰ ਕੱਢਿਆ ਗਿਆ ਪਿਛਲੇ ਮਈ ਦੇ ਵਿੱਚ ਤੇ ਹੁਣ ਨਵਾਂ ਚਾਂਸਲਰ ਜਿਹੜਾ ਨਵਾਂ ਬੋਰਡ ਆ ਉਹਨੂੰ ਹਾਇਰ ਕਰਾਂਗੇ। ਹੁਣ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਆਪਣਾ ਮਤਲਬ ਕਿ ਮੇਨ ਮਕਸਦ ਆ ਵਾਹਿਗੁਰੂ ਦੀ ਕਿਰਪਾ ਨਾਲ ਜੇ ਆਪਣੀ ਜਿੱਤ ਹੋ ਜਾਂਦੀ ਆ ਤੇ ਆਪਾਂ ਜਿਹੜੇ ਨਵੇਂ ਚਾਂਸਲਰ ਨੂੰ ਕਹਿਣਾ ਵੀ ਇੱਕ ਤਾਂ ਜਿਹੜਾ ਨਰਸਿੰਗ ਦਾ ਪ੍ਰੋਗਰਾਮ ਆ ਇਹਨੂੰ ਕਿਸ ਤਰ੍ਹਾਂ ਤੇ ਓਪਨ ਕਰਨਾ ਹੈ। ਦੂਜੀ ਗੱਲ ਆ ਜਿਹੜੇ ਸ਼ਾਰਟ ਟਰਮ ਵਰਕਫੋਰਸ ਟ੍ਰੇਨਿੰਗ ਦੇ ਕਲਾਸਿਸ ਨੇ, ਜਿਹੜਾ ਐਗਜ਼ਿਸਟਿੰਗ ਸਿਸਟਮ ਚੱਲਦਾ ਕਮਿਊਨਿਟੀ ਕਾਲਜ ਦਾ ਉਹਨੂੰ ਆਪਾਂ ਡਿਸਟਰਬ ਨਹੀਂ ਕਰਨਾ। ਜਿਨ੍ਹਾਂ ਨੇ ਹੋਰ ਯੂਨੀਵਰਸਿਟੀ ਚ ਜਾਣਾ ਉਹ ਚੱਲੀ ਜਾਣਾ। ਇਹਦੇ ਜਿਹੜਾ ਪਾਰਟ ਟਾਈਮ ਫੈਕਲਟੀ ਕੰਪਨੀਆਂ ਤੋਂ ਲਿਆ ਕੇ ਫੇਸਬੁੱਕ ਤੋਂ, ਉਬਰ ਤੋਂ, ਗੂਗਲ ਤੋਂ, ਮੈਕਫੀ ਤੋਂ, ਐਪਲ ਤੋਂ, ਉਹਨਾਂ ਤੋਂ ਫੈਕਲਟੀ ਲਿਆ ਕੇ ਜਾਂ ਹੋਰ ਜਿਹੜੇ ਬੰਦੇ ਮਤਲਬ ਕਿ ਪ੍ਰੋਫੈਸ਼ਨਸ ਨੇ, ਜਿੱਦਾਂ ਹੁਣ ਤੁਸੀਂ ਕਾਫੀ ਚਿਰ ਦਾ ਇੰਸ਼ੋਰੈਂਸ ਦਾ ਕਰਦੇ ਆ, ਰਾਈਟ। ਇਹ ਪਾਰਟ ਟਾਈਮ ਕੋਈ ਨਾ ਕੋਈ ਤੁਸੀਂ ਆ ਕੇ ਕਲਾਸ ਲਾ ਸਕਦੇ ਜਿਹਦੇ ਚ ਕਿਸੇ ਦਾ ਭਲਾ ਹੁੰਦਾ, ਫਾਇਦਾ ਹੁੰਦਾ ਹੈ। ਉਹ ਸਰਟੀਫਿਕੇਸ਼ਨ ਕਰਾ ਕੇ ਸਾਨੂੰ ਇਹ ਆ ਵੀ ਜਿਹੜੀਆਂ ਕੰਪਨੀਆਂ ਨੇ ਉਹ ਸਪਾਂਸਰ ਕਰਨ ਸਟੂਡੈਂਟਸ ਨੂੰ ਇਨੀਸ਼ੀਅਲੀ ਤੇ ਆਫਟਰ ਗ੍ਰੈਜੂਏਸ਼ਨ ਇਹਨਾਂ ਨੂੰ ਹਾਇਰ ਕਰਨ। ਸੈਕੰਡ ਜਿਹੜੀ ਗੱਲ ਆ, ਜਿਹੜਾ ਇਹ ਸਾਰਾ ਬਜਟ ਆ $300 ਮਿਲੀਅਨ ਦਾ, ਇਹਦਾ ਮਤਲਬ ਕਿ ਸਾਰਾ ਦੇਖਣਾ ਵੀ ਕਿੱਥੇ ਖਰਚਿਆ ਜਾਂਦਾ ਹੈ। ਹੁਣ ਦੇਖਿਓ ਵੀ ਹਾਈ ਸਕੂਲ ਤੱਕ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ। ਜਦ ਤੁਸੀਂ ਹਾਈ ਸਕੂਲ ਤੋਂ ਗ੍ਰੈਜੂਏਟ ਹੁੰਦੇ ਆ, ਕਮਿਊਨਿਟੀ ਕਾਲਜ ਜਾਂਦੇ ਆ ਤੇ ਉੱਥੇ ਤੁਹਾਨੂੰ ਤਕਰੀਬਨ $1,000 ਦੀ ਸਾਲ ਦੀ ਫੀਸ ਪੈਂਦੀ ਆ ਜੀ। ਦੇਖੋ ਹੁਣ ਜਿਹੜਾ ਬੰਦਾ ਸਟਰਗਲ ਕਰਦਾ ਆ ਇਮੀਗ੍ਰੈਂਟ ਬੈਕਗਰਾਊਂਡ ਚੋਂ, ਬਹੁਤ ਜਿਹੜੇ ਇੱਥੇ ਮਤਲਬ ਕਿ ਲਟੀਨੋ ਫੈਮਲੀਜ਼ ਨੇ, ਫਿਲੀਪੀਨੋ ਫੈਮਲੀਜ਼ ਨੇ, ਪੰਜਾਬੀ ਫੈਮਲੀਜ਼ ਨੇ ਜੀ, ਚਾਈਨੀਜ਼ ਆ, ਗੋਰੇ ਵੀ ਨੇ ਜਿਹੜੇ, ਉਹ ਉਹਨਾਂ ਨੂੰ ਫਿਰ ਜਦ ਕਮਿਊਨਿਟੀ ਕਾਲਜ ਜਾਂਦੇ ਉਹਨਾਂ ਨੂੰ ਨਾਲ ਜੌਬ ਲੈਣੀ ਪੈਂਦੀ ਆ ਜੀ। ਜਿਹੜਾ ਬੰਦਾ ਜੌਬ ਲੈਂਦਾ ਤੇ ਨਾਲ ਕਾਲਜ ਜਾਂਦਾ ਉਹਦੇ ਲਈ ਬਹੁਤ ਔਖਾ ਹੋ ਜਾਂਦਾ ਹੈ, ਇਮੀਡੀਏਟਲੀ ਡਿਸਐਡਵਾਂਟੇਜ ਹੋ ਜਾਂਦੀ ਆ ਕਿਉਂਕਿ ਆਪਾਂ ਕਹਿ ਦਿੰਦੇ ਨੇ ਪੜ੍ਹੇ ਨਹੀਂ ਗਏ, ਪਰ ਅਗਲਾ ਇਹ ਨਹੀਂ ਦੇਖਦਾ ਵੀ ਉਹਨਾਂ ਦੇ ਸਰਕਮਸਟੈਂਸਿਸ ਕੀ ਨੇ ਜੀ। ਮੈਨੂੰ ਇਹ ਸੀਗਾ ਵੀ ਜਿਹੜੀ ਉਹ ਬਜਟ ਆ ਉਹਦੇ ਚੋਂ ਕੁਛ ਮਤਲਬ ਕਿ ਪਰਸੈਂਟੇਜ ਪੈਸੇ ਰੱਖੇ ਜਾਣ, ਜਿਹੜੇ ਲੋੜਵੰਦ ਸਟੂਡੈਂਟਸ ਨੇ ਉਹਨਾਂ ਤੋਂ ਕੋਈ ਫੀਸ ਨਾ ਲਈ ਜਾਵੇ ਜੀ। 100% ਕਮਿਊਨਿਟੀ ਕਾਲਜ ਫ੍ਰੀ ਹੋਵੇ। ਇਹ ਜਿਹੜਾ ਸੈਨ ਫਰਾਂਸਿਸਕੋ ਕਮਿਊਨਿਟੀ ਕਾਲਜ ਡਿਸਟ੍ਰਿਕਟ ਆ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਸੈਨ ਫਰਾਂਸਿਸਕੋ ਦੀ ਸਿਟੀ ਦੇ ਨਾਲ। ਹੋਰ ਵੀ ਬਹੁਤ ਸਾਰੇ USA ਚ ਕਈ ਜਗ੍ਹਾ ਹੋਇਆ ਹਰਪਾਲ ਸਿੰਘ ਜੀ, ਨਿਊਯਾਰਕ ਦੇ ਵਿੱਚ ਉੱਥੇ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੇ ਟਿਊਸ਼ਨ ਫ੍ਰੀ ਕੀਤੀ ਹੈਗੀ ਆ। ਸੋ ਇਹ ਬਹੁਤ ਵਧੀਆ। ਤੇ ਇੱਕ ਹੁਣ ਸਾਡੇ ਕੋਲ ਸਮਾਂ ਵੀ ਸਮਾਪਤ ਹੋਣ ਵਾਲਾ, ਆਉਣ ਵਾਲੇ ਸਮੇਂ 'ਚ ਫਿਰ ਤੁਹਾਨੂੰ ਆਪਾਂ ਲੈ ਕੇ ਆਵਾਂਗੇ। ਇੱਕ ਜਾਂਦੇ ਜਾਂਦੇ ਜ਼ਰੂਰ ਤੁਸੀਂ ਆਪਣਾ ਏਰੀਆ ਜ਼ਰੂਰ ਦੱਸ ਦਿਓ ਵੀ ਕਿਹੜਾ ਏਰੀਆ ਆ, ਤੇ ਤਾਂ ਕਿ ਜਿੰਨੇ ਵੀ ਆਪਣੇ ਪੰਜਾਬੀ ਵੋਟਰ ਹੈਗੇ ਆ ਉਹ ਜਿਹੜੀ ਆ ਤੁਹਾਡੀ ਸਪੋਰਟ ਕਰ ਸਕਣ, ਆਪਣੇ ਗੁਆਂਢੀਆਂ ਨੂੰ ਕਹਿ ਸਕਣ। ਉਹ ਏਰੀਆ ਜ਼ਰੂਰ ਡਿਸਕ੍ਰਾਈਬ ਕਰ ਦਿਓ। ਜੀ ਜੀ,
ਅੱਛਾ, ਜਿਹੜਾ ਆਪਣਾ ਏਰੀਆ ਹੈਗਾ ਆ ਇਹ ਸ਼ਬੋ ਲਾਸ ਪੋਸੀਟਸ ਕਮਿਊਨਿਟੀ ਕਾਲਜ ਡਿਸਟ੍ਰਿਕਟ ਏਰੀਆ 3 ਹੈ। ਇਹਦੇ ਵੱਖਰੇ ਵੱਖਰੇ ਡਿਸਟ੍ਰਿਕਟ ਨੇ। ਜਿਹੜੀ ਆਪਾਂ ਸੀਟ ਤੋਂ ਖੜੇ ਆ ਇਹ ਹੈਗਾ ਸਾਰਾ ਯੂਨੀਅਨ ਸਿਟੀ ਦਾ ਏਰੀਆ, ਤੇ ਹੇਵਰਡ ਦਾ ਸਾਊਥ ਹੇਵਰਡ ਦਾ ਏਰੀਆ ਹੈ। ਜੇ ਆਪਾਂ ਯੂਨੀਅਨ ਸਿਟੀ ਤੋਂ ਹੇਵਰਡ ਨੂੰ ਜਾਂਦੇ ਆ, ਹਿਸਪੇਰੀਅਨ ਬੁਲੇਵਾਰਡ ਲੈ ਕੇ ਜਿੱਥੇ ਟੈਨੀਸਨ ਬੁਲੇਵਾਰਡ ਨੂੰ ਉਹ ਕਨੈਕਟ ਕਰਦਾ ਹੈ, ਤੇ ਟੈਨੀਸਨ ਤੋਂ ਜਾਂਦਾ ਮਿਸ਼ਨ ਤੱਕ, ਉਹ ਸਾਰਾ ਏਰੀਆ ਟੈਨੀਸਨ ਤੋਂ ਸਾਊਥ ਦਾ ਯੂਨੀਅਨ ਸਿਟੀ ਤੱਕ ਉਹ ਸਾਰਾ ਏਰੀਆ ਇਸ ਦੇ ਵਿੱਚ ਆਉਂਦਾ। ਤੇ ਜੋ ਵੀ ਆਪਣੇ ਭੈਣ ਭਰਾ ਵੀਰ ਹੋਰ ਸਾਰੇ ਰਜਿਸਟਰਡ ਨੇ ਵੋਟ ਪਾਉਣ ਤੋਂ, ਅਸੀਂ ਤੁਹਾਡੀ ਮਤਲਬ ਕਿ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਨੂੰ ਵੋਟ ਪਾਓ, ਨਾਲ ਦਿਆਂ ਨੂੰ ਸਾਰਿਆਂ ਨੂੰ ਦੱਸੋ, ਤੇ ਕਿਸੇ ਨੂੰ ਵੀ ਜੇ ਕੁਐਸਚਨ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ। ਕੰਟੈਕਟ ਦੇ ਦਿਓ ਆਪਣਾ। ਮੇਰਾ ਵੈਬਸਾਈਟ ਆ www.harpalman.com ਤੇ ਫੋਨ ਨੰਬਰ ਆ ਮੇਰਾ 510-585-5674। ਤੇ ਜੇ ਵੈਸੇ ਵੀ ਕਿਸੇ ਨੇ ਕਰਨਾ ਹੋਵੇ ਪੰਜਾਬੀ ਰੇਡੀਓ USA ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਆ, ਤੁਹਾਨੂੰ ਗਾਹਾਂ ਮਤਲਬ ਕਿ ਇਨ ਟੱਚ ਕਰਾ ਸਕਦੇ। ਫੇਸਬੁੱਕ ਤੇ ਹੈਗਾ ਹੈ ਆਪਣਾ ਫੇਸਬੁੱਕ ਪੇਜ ਆ ਜਿਹੜਾ ਮਾਨ ਸ਼ਬੋ ਜੀ। ਸੋ ਹਰਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸਾਰੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਨੂੰ, ਤੇ ਜਿਹੜਾ ਤੁਸੀਂ ਕੰਮ ਕਮਿਊਨਿਟੀ ਲਈ ਕਰਦੇ ਆ ਸਾਰੇ ਇੱਥੇ ਅਮਰੀਕਾ ਦੇ ਵਿੱਚ ਐਜੂਕੇਸ਼ਨ ਨੋਟ ਓਨਲੀ ਵੇ ਜੋ ਇੰਡੀਆ ਦੇ ਵਿੱਚ ਚੱਲਦਾ, ਪਰ ਜਿਹੜੀਆਂ ਇੱਥੇ ਸਮੱਸਿਆ ਚੱਲਦੀਆਂ ਨੇ ਇਹਨਾਂ ਦਾ ਵੀ ਤੁਹਾਡਾ ਬਹੁਤ ਅਪਰੀਸ਼ੀਏਸ਼ਨ ਆ। ਤੁਸੀਂ ਬਹੁਤ ਅੱਛਾ ਇਹ ਉਪਰਾਲਾ ਕੀਤਾ, ਧੰਨਵਾਦ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ USA ਦੇ ਸੁਣ ਰਹੇ ਆ, ਯੂਨੀਅਨ ਸਿਟੀ ਇੱਕ ਬਹੁਤ ਇੱਦਾਂ ਦਾ ਸ਼ਹਿਰ ਆ ਜਿੱਥੇ ਕਾਫੀ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹੈਗੇ ਆ, ਤੇ ਜਿੰਨੇ ਵੀ ਸਰੋਤੇ ਸਾਡੇ ਆਲ ਓਵਰ USA ਆ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਆ ਹੇਵਰਡ ਯੂਨੀਅਨ ਸਿਟੀ ਬੇ ਏਰੀਏ ਦੇ ਵਿੱਚ ਕੈਲੀਫੋਰਨੀਆ ਦਾ, ਜਿਹੜੇ ਦੋਨੋਂ ਸ਼ਹਿਰ ਦੱਸੇ ਆ ਮੈਂ, ਆਪਣਾ ਬਹੁਤ ਹੀ ਵੈਲ ਕੁਆਲੀਫਾਈਡ ਗੁਰਸਿੱਖ ਹਰਪਾਲ ਸਿੰਘ ਮਾਨ ਹੈਗੇ ਆ ਕਾਲਜ ਬੋਰਡ ਦੇ ਲਈ, ਤੇ ਤੁਸੀਂ ਸੁਣੇ ਲਿਆ ਉਹਨਾਂ ਨੂੰ ਕੀ ਉਹਨਾਂ ਦੇ ਜਿਹੜਾ ਕਰਨਾ ਚਾਹੁੰਦੇ ਆ, ਉਹਨਾਂ ਦੀ ਸਪੋਰਟ ਕਰੋ ਫਾਈਨੈਂਸ਼ੀਅਲੀ ਮੋਰਲੀ, ਆਪਣੇ ਰਿਸ਼ਤੇਦਾਰਾਂ ਨੂੰ ਵੀ ਕਾਲ ਕਰਿਓ ਤਾਂ ਕਿ ਕੋਈ ਵੀ ਜਿਹੜਾ ਵੋਟ ਪਾਉਣ ਤੋਂ ਰਹਿ ਨਾ ਜਾਵੇ ਜੀ। ਤੇ ਸਮਾਂ ਵੀ ਜਿਹੜਾ ਆਪਣਾ ਜਿਹੜਾ ਸਮਾਪਤ ਹੈਗਾ ਆ, ਤੇ ਬਹੁਤ ਸਾਰੇ ਹੋਰ ਵੀ ਆਪਣੇ ਕਾਫੀ ਇਲਾਕਿਆਂ ਦੇ ਵਿੱਚੋਂ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਆ ਇਲੈਕਸ਼ਨਸ ਦੇ ਵਿੱਚ ਹਿੱਸਾ ਲੈ ਰਹੇ ਆ, ਬਹੁਤ ਚੰਗੀ ਗੱਲ ਆ। ਤੇ ਇਹ ਦੇਖ ਕੇ ਸੁਣ ਕੇ ਜਿਹੜੀ ਉਹ ਖੁਸ਼ੀ ਵੀ ਹੁੰਦੀ ਹੈ ਵੀ ਆਪਣੇ ਲੋਕ ਜਿਹੜੇ ਐਕਟਿਵਲੀ ਜਿਹੜੇ ਪਾਰਟੀਸਪੇਟ ਜਿਹੜੇ ਕਰ ਰਹੇ ਨੇ, ਛੋਟੇ ਲੈਵਲ ਤੋਂ ਲੈ ਕੇ ਹੁਣ ਵੱਡੇ ਲੈਵਲ ਤੱਕ ਨੂੰ ਜਿਹੜੇ ਆ ਉਹ ਇੱਦਾਂ ਹੀ ਹੌਲੀ ਹੌਲੀ ਜਿਹੜਾ ਆ ਉਹ ਆਪਾਂ ਵਧਣਾ ਆ। ਸੋ ਜ਼ਰੂਰ ਇੱਕ ਚੀਜ਼ ਜਿਹੜੀ ਆ, ਇਹਨਾਂ ਸਾਰਿਆਂ ਦੀ ਸਪੋਰਟ ਉਦੋਂ ਹੀ ਹੋਣੀ ਆ ਜਦੋਂ ਸਾਰੇ ਜਾਣੇ ਆਪਣੇ ਜਿਹੜੇ ਲੋਕ ਆ ਉਹ ਆਪਣੀ ਵੋਟ ਬਣਾਉਣਗੇ, ਵੋਟ ਜਿਹੜੀ ਉਹ ਰਜਿਸਟਰ ਕਰਨਗੇ, ਤੇ ਆ ਰਹੀਆਂ 6 ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣਗੇ। 22 ਅਕਤੂਬਰ ਅਖੀਰਲੀ ਤਰੀਕ ਆ ਕੈਲੀਫੋਰਨੀਆ ਦੇ ਵਿੱਚ ਵੋਟ ਰਜਿਸਟਰ ਕਰਨ ਦੇ ਲਈ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਇੱਥੇ ਜਿਹੜਾ ਹੁਣ ਸਮਾਪਤ ਹੈ, ਮਿਲਾਂਗੇ ਅਗਲੀ ਵਾਰ। ਬਹੁਤ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ